है। ਪਹਿਲਾਂ ਆਪ ਜੀ ਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਪੰਜ ਪਿਆਰੇ ਸਾਹਿਬਾਨ, ਗੁਰਦੁਆਰਾ ਬੋਰਡ ਦੇ ਪ੍ਰਧਾਨ ਸਾਹਿਬ, ਮੀਤ ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ, ਸਾਰੇ ਮੈਂਬਰ ਸਾਹਿਬਾਨ ਵੱਲੋਂ, ਸਾਰੇ ਸਟਾਫ ਵੱਲੋਂ, ਹਜ਼ੂਰੀ ਸਾਹਿਬ ਸੰਗਤ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਸਥਾਨ 'ਤੇ ਜੋ ਆਪ ਦੇਸ਼ ਵਿਦੇਸ਼ ਤੋਂ ਸੰਗਤਾਂ ਆਈਆਂ ਹਨ ਬਰਸੀ ਮਨਾਉਣ ਲਈ, ਅਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਜੋ ਗੁਰਪੁਰਬ ਲੰਗਰ ਸਾਹਿਬ ਵਾਲੇ ਬਾਬਾ ਜੀ ਸਰ ਨਰਿੰਦਰ ਸਿੰਘ ਜੀ, ਸਰ ਬਾਬਾ ਬਲਵਿੰਦਰ ਸਿੰਘ ਜੀ, ਇਹਨਾਂ ਵੱਲੋਂ ਜੋ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਇਹ ਪ੍ਰੋਗਰਾਮ ਰਚਿਆ ਗਿਆ ਹੈ, ਉਹਦੇ ਵਿੱਚ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਕਿ ਆਪ ਜੀ ਨੇ ਕੀਮਤੀ ਸਮਾਂ ਕੱਢ ਕੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀਆਂ ਵੀ ਖੁਸ਼ੀਆਂ ਪ੍ਰਾਪਤ ਕਰਨ ਲਈ ਅਤੇ ਇਸ ਸਮਾਗਮ ਵਿੱਚ ਵੀ ਹਾਜ਼ਰੀ ਲਗਾਉਣ ਲਈ ਆਏ ਹੋ। ਮਹਾਰਾਜ ਸਾਡੀ ਯਾਤਰਾ ਸਫਲ ਕਰੇ, ਚੜ੍ਹਦੀਆਂ ਕਲਾਂ 'ਚ ਬਖਸ਼ੇ। ਸਾਧ ਸੰਗਤ ਜੀ, ਹਜ਼ੂਰ ਸਾਹਿਬ ਦਾ ਜੋ ਅਸਥਾਨ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ, ਜਿੱਥੇ ਕਿ ਗੁਰਤਾ ਗੱਦੀ 2008 ਵਿੱਚ 300 ਸਾਲਾ ਮਨਾਈ ਗਈ, ਵਿਕਾਸ ਦੇ ਕੰਮ ਬਹੁਤ ਹੋਏ। ਆਪ ਸਭ ਨੂੰ ਪਤਾ ਹੈ ਕਿ ਵਿਸ਼ਵ ਪੱਧਰ 'ਤੇ ਇਹ ਗੁਰਤਾ ਗੱਦੀ ਦਿਵਸ ਅਤੇ ਸੱਚਖੰਡ ਗਮਨ ਦਿਵਸ ਇੱਥੇ ਮਨਾਇਆ ਗਿਆ। ਉਸ ਤੋਂ ਬਾਅਦ ਸੰਗਤ ਨੂੰ ਹੋਰ ਅਵੇਅਰਨੈਸ ਹੋ ਗਈ। ਜਿਨ੍ਹਾਂ ਨੇ ਦਰਸ਼ਨ ਨਹੀਂ ਸੀ ਕੀਤੇ ਉਹਨਾਂ ਨੇ ਇਸ ਦੇ ਬਾਰੇ ਸੁਣਿਆ, ਦੇਖਿਆ ਅਤੇ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ ਦੇ ਮਹਾਂਵਾਕ ਅਨੁਸਾਰ ਇੱਥੇ ਹਾਜ਼ਰੀਆਂ ਪਾ ਰਹੀਆਂ ਹਨ। ਕੁਝ ਇਹੋ ਵੀ ਸੰਗਤ ਹਨ ਜਿਹੜੀਆਂ ਕਿ ਮਹੀਨੇ ਦੇ ਮਹੀਨੇ ਇੱਥੇ ਆ ਕੇ ਆਪਣੇ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਾਜ਼ਰੀਆਂ ਲਗਾਉਂਦੇ ਹਨ। ਜਿਸ ਦਿਨ ਤੋਂ ਇਹ ਵਿਕਾਸ ਕਾਰਜ ਆਰੰਭ ਹੋਏ 4 ਅਗਸਤ 2006 ਤੋਂ, ਉਸੇ ਦਿਨ ਤੋਂ ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਨੇ 4 ਮਹਾਂਪੁਰਸ਼ ਦੀਆਂ ਬਰਸੀਆਂ ਜੋ ਸਨ ਇੱਕ ਹੀ ਦਿਨ, ਉਸੇ ਦਿਨ ਤੋਂ ਇੱਥੇ ਮਨਾਉਣੀਆਂ ਆਰੰਭ ਕੀਤੀਆਂ, ਤਾਂ ਜੋ ਸੰਗਤਾਂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੀ ਨਮਸਤਕ ਹੋਣ ਅਤੇ ਇਹ ਬਰਸੀ ਸਮਾਗਮ 'ਤੇ ਵੀ ਹਾਜ਼ਰੀਆਂ ਲਗਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਮੈਂ ਧੰਨਵਾਦ ਕਰਦਾ ਹਾਂ ਗੁਰਦੁਆਰਾ ਬੋਰਡ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਦਾ, ਸੰਤ ਬਾਬਾ ਬਲਵਿੰਦਰ ਸਿੰਘ ਦਾ, ਜਿਨ੍ਹਾਂ ਨੇ ਸਹਿਯੋਗ ਦੇ ਕੇ ਵਿਕਾਸ ਦੇ ਕੰਮਾਂ ਵਿੱਚ ਬਹੁਤ ਉੱਚ ਪੱਧਰ 'ਤੇ, ਚਾਹੇ ਉਹ ਬਿਲਡਿੰਗਾਂ ਦੀ ਸੇਵਾ ਸਨ, ਚਾਹੇ ਉਹ ਨਿਸ਼ਾਨ ਸੇਵਾ ਦੀ ਸੇਵਾ ਸਨ, ਜਾਂ ਹੋਰ ਜਿਹੜੇ ਵੀ ਸੋਨੇ ਦੇ ਕੰਮ ਸਨ, ਇੱਥੋਂ ਤੱਕ ਕਿ ਨਾਨਕ ਝੀਰਾ ਗੁਰਦੁਆਰਾ ਦਾ ਜੋ ਹੁਣ 550 ਸਾਲਾਨਾ ਗੁਰਪੁਰਬ ਮਨਾਇਆ ਜਾਣਾ ਹੈ, ਪਹਿਲਾਂ ਹੀ ਇਹਨਾਂ ਨੇ 5 ਸਾਲ ਤੋਂ ਉੱਥੇ ਕਮਰਿਆਂ ਦੀ ਸੇਵਾ, ਪਾਲਕੀ ਦੀ ਸੇਵਾ, ਹਾਲ ਦੀ ਜੋ ਸੰਗਮਰਮਰ ਹੈ ਉਹਦੀ ਰਗੜਾਈ ਦੀ ਸੇਵਾ ਤਹਿ ਦਿਲ ਤੋਂ ਕੀਤੀ। ਇੱਥੋਂ ਤੱਕ ਕਿ 2 ਜੂਨ ਨੂੰ ਜੋ ਉੱਥੋਂ ਗੁਰੂ ਨਾਨਕ ਪ੍ਰਕਾਸ਼ ਯਾਤਰਾ ਆਰੰਭ ਕੀਤੀ ਗਈ, ਉਹਦੇ 'ਚ ਵੀ ਬਹੁਤ ਵੱਡਾ ਸਹਿਯੋਗ, ਉਹਦੇ 'ਚ ਗੱਡੀਆਂ ਦੀ ਸੇਵਾ, ਸਟਾਫ ਦੀ ਸੇਵਾ, ਇੱਥੋਂ ਤੱਕ ਕਿ ਹੋਰ ਜੋ ਮਾਇਆ ਦੀ ਸੇਵਾ ਹੈ ਨਾਲ ਲਗਾ ਰਹੇ ਹਨ। ਇਹਦੇ ਲਈ ਜੋ ਪ੍ਰਧਾਨ ਸਾਹਿਬ ਬਲਬੀਰ ਸਿੰਘ ਜੀ, ਡਾਕਟਰ ਬਲਬੀਰ ਸਿੰਘ ਜੀ, ਉਹਨਾਂ ਨੇ ਜੋ ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੇ ਖਿਹੜੇ ਮੱਥੇ ਪ੍ਰਵਾਨ ਕੀਤੀ। ਉਹਨਾਂ ਵੱਲੋਂ ਪ੍ਰਧਾਨ ਸਾਹਿਬ ਮਿਨਹਾਜ ਸਾਹਿਬ ਨੂੰ ਜੋ ਡਾਕਟਰ ਬਲਬੀਰ ਸਿੰਘ ਜੀ ਨੇ ਸਹਾਇਤਾ ਮੰਗੀ ਕਿ ਵੀ ਇਹ ਯਾਤਰਾ ਲਈ ਜਾਂ ਗੁਰਪੁਰਬ ਜੋ 10, 11, 12 ਨਵੰਬਰ ਨੂੰ ਮਨਾਉਣੇ ਹਨ, ਵਿਸ਼ਵ ਪੱਧਰ 'ਤੇ ਸਹਿਯੋਗ ਦੀ ਜ਼ਰੂਰਤ ਹੈ, ਉਹ ਵੀ ਪ੍ਰਧਾਨ ਸਾਹਿਬ ਮਿਨਹਾਜ ਸਾਹਿਬ ਨੇ ਗੁਰਦੁਆਰਾ ਬੋਰਡ ਨੇ ਖਿਹੜੇ ਮੱਥੇ ਪ੍ਰਵਾਨ ਕੀਤੀ। ਮੈਂ ਧੰਨਵਾਦ ਕਰਦਾ ਹਾਂ ਗੁਰਦੁਆਰਾ ਬੋਰਡ ਦਾ ਵੀ ਅਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਦਾ ਵੀ, ਸੰਤ ਬਾਬਾ ਬਲਵਿੰਦਰ ਸਿੰਘ ਦਾ ਵੀ, ਜੋ ਸੇਵਾ ਇਹਨਾਂ ਨੂੰ ਤਖਤ ਸਾਹਿਬ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਜਾਂ ਨਾਨਕ ਝੀਰਾ ਵੱਲੋਂ ਕੀਤੀ ਜਾਂਦੀ ਹੈ, ਖਿਹੜੇ ਮੱਥੇ ਪ੍ਰਵਾਨ ਕਰਦੇ ਹਨ। ਕਿਉਂਕਿ 5 ਪਿਆਰੇ ਸਾਹਿਬਾਨ ਸੰਤ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਵੀ ਜੋ ਇਹਨਾਂ ਨੂੰ ਗੁਰਮਤਾ ਪਾਸ ਕਰਕੇ ਬੇਨਤੀ ਕੀਤੀ ਜਾਂਦੀ ਹੈ 10 ਵੱਲੋਂ ਗੁਰਦੁਆਰਾ ਬੋਰਡ ਦੇ ਬਿਹਾਫ 'ਤੇ, ਉਹ ਖਿਹੜੇ ਮੱਥੇ ਪ੍ਰਵਾਨ ਕਰਕੇ ਜੋ ਟਾਈਮ ਲਿਮਟ ਫਿਕਸ ਕੀਤੀ ਹੁੰਦੀ ਹੈ ਉਹਦੇ ਅੰਦਰ ਹੀ ਇਹ ਤਿਆਰ ਕਰ ਦਿੰਦੇ ਹਨ। ਇਸ ਲਈ ਮੈਂ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ। ਅੱਜ ਵੀ ਜੋ ਸਮਾਗਮ ਵਿਸ਼ਵ ਪੱਧਰ 'ਤੇ ਚੱਲ ਰਹੇ ਹਨ, ਇਹਦੇ ਵਿੱਚ ਆਪਣੇ ਅਕਾਲ ਚੈਨਲ ਵਾਲੇ, ਚੜ੍ਹਦੀ ਕਲਾ ਵਾਲੇ, KTV ਵਾਲੇ ਜਾਂ ਹੋਰ ਵੀ ਮੀਡੀਆ ਜੋ ਪ੍ਰੈਸ ਵਾਲੇ ਆਏ ਹਨ, ਖਾਸ ਕਰ ਰੁਪਿੰਦਰ ਸਿੰਘ ਜੀ ਸ਼ਾਮਪੁਰਾ ਬਟਾਲੇ ਤੋਂ, ਕਲਸੀ ਸਾਹਿਬ ਬਲਜੀਤ ਸਿੰਘ ਜੀ ਪਹਿਰੇਦਾਰ, ਕਿਹਦਾ ਨਾਂ ਕਵੱਦੀ ਸਾਹਿਬ, ਕਿਹਦਾ ਨਾਂ ਅਜੀਤ ਤੋਂ ਮੁਲਤਾਨੀ ਸਾਹਿਬ ਆਏ ਹਨ। ਸਾਰੇ ਪੱਤਰਕਾਰਾਂ ਦਾ, ਸਾਡੇ ਇੱਥੋਂ ਦੇ ਲੋਕਲ ਪੱਤਰਕਾਰ ਸਾਹਿਬ ਮੋਦੀ ਜੀ ਅਤੇ ਉਹਨਾਂ ਦੇ ਸਾਥੀ, ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਇੱਥੋਂ ਤੱਕ ਕਿ ਇੱਥੋਂ ਦੇ ਨਵੇਂ ਬਣੇ MP ਸਾਹਿਬ ਚਿਕਲੀਗੜ੍ਹ ਸਾਹਿਬ, ਪਰਸੋਂ ਵੀ ਉਹਨਾਂ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਆਪਣੇ ਜਨਮ ਦਿਵਸ ਨੂੰ ਮਨਾਉਣ ਲਈ ਉੱਥੋਂ ਆਸ਼ੀਰਵਾਦ ਪ੍ਰਾਪਤ ਕੀਤਾ। ਅੱਜ ਵੀ ਉਹ ਬਰਸੀ ਸਮਾਗਮ 'ਤੇ ਇੱਥੇ ਹਾਜ਼ਰੀਆਂ ਲਗਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਇੱਥੋਂ ਦੇ ਮੇਅਰ ਸਾਹਿਬ ਮੈਡਮ ਜੀ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ। ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਗੁਰੂ ਨਾਨਕ ਪ੍ਰਕਾਸ਼ ਯਾਤਰਾ 'ਤੇ ਸੁਲਤਾਨਪੁਰ ਲੋਧੀ ਵੀ ਸੇਵਾ ਕੀਤੀ, ਅੰਮ੍ਰਿਤਸਰ ਵੀ ਕੀਤੀ, ਜਿੱਥੇ ਨਾਲ ਰਹੇ ਇਹਨਾਂ ਨੇ ਘੋੜੇ ਹਾਥੀ ਦੀ ਵੀ ਸੇਵਾ ਨਾਲ ਅੱਗੇ ਲਗਾਏ
ਤੇ ਸ਼ੋਭਾ ਗੁਰੂ ਨਾਨਕ ਪ੍ਰਕਾਸ਼ ਯਾਤਰਾ ਦੀ ਵਧਾਈ। ਇਸੇ ਤਰੀਕੇ ਨਾਲ ਬਾਬਾ ਗੁਰਦੇਵ ਸਿੰਘ ਜੀ ਜਾਂ ਹੋਰ ਮਹਾਂਪੁਰਸ਼ਾਂ ਨੇ, ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲਿਆਂ ਨੇ, ਬਾਬਾ ਰਾਮ ਸਿੰਘ ਸਿੰਘੜੇ ਵਾਲਿਆਂ, ਜਿਨ੍ਹਾਂ ਨੇ ਵੀ ਸੇਵਾ ਕੀਤੀ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ, ਪੰਜ ਪਿਆਰੇ ਸਾਹਿਬਾਨ ਵੱਲੋਂ, ਖਾਸ ਕਰਕੇ ਸੰਤ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਇਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸਾਧ ਸੰਗਤ ਜੀ, ਇਹਨਾਂ ਜੋ ਵਿਕਾਸ ਕੰਮ ਹੋਏ ਹਨ ਸੰਗਤਾਂ ਦੀ ਆਵਾਜਾਈ ਲਈ, ਮੈਂ ਰੇਲਵੇ ਬੋਰਡ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸੱਚਖੰਡ ਐਕਸਪ੍ਰੈਸ ਜੋ ਹੈ 97 ਕੋਚ ਹਨ ਨਵੇਂ ਦੇ ਨਵੇਂ, ਜੋ ਕਿ ਪਿੱਛੇ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਸਮਾਗਮ ਦੇ ਅੰਦਰ, ਉਹ ਸਾਰੇ ਬਦਲ ਦਿੱਤੇ ਗਏ ਹਨ। ਇਸੇ ਤਰੀਕੇ ਨਾਲ ਗੰਗਾ ਨਗਰ ਜੋ ਐਕਸਪ੍ਰੈਸ ਹੈ ਉਹਦੇ 50 ਤੋਂ ਉੱਤੇ ਕੋਚ ਹਨ, ਉਹ ਬਦਲੇ ਗਏ ਹਨ। ਅੰਮ੍ਰਿਤਸਰ ਜੋ ਵੀਕਲੀ ਐਕਸਪ੍ਰੈਸ ਹੈ, ਜਿਹਨੂੰ ਕਿ ਅਸੀਂ ਮਿਨੀ ਸੱਚਖੰਡ ਬੋਲਦੇ ਹਾਂ, ਉਹਦੇ ਵੀ 1 ਜੁਲਾਈ ਤੋਂ ਬਦਲੇ ਗਏ ਹਨ। ਮਹਾਰਾਜ ਕਿਰਪਾ ਕਰੇਗੇ 1 ਮਹੀਨੇ ਦੇ ਅੰਦਰ ਅੰਦਰ ਜੋ ਚੰਡੀਗੜ੍ਹ ਵਾਲੀ ਟ੍ਰੇਨ ਹੈ ਉਹਦੇ ਵੀ ਕੋਚ ਬਦਲੇ ਜਾਣਗੇ। ਇੱਥੋਂ ਤੱਕ ਕਿ 19 ਮਾਰਚ ਨੂੰ ਇੱਕ ਨਵੀਂ ਟ੍ਰੇਨ ਚਲਾਈ ਗਈ ਸੀ ਸੰਪਰਕ ਕਰਾਤੀ, ਉਹਨੂੰ ਵੀ ਪੰਜਾਬ ਤੱਕ ਐਕਸਟੈਂਡ ਕਰਨ ਦੀ ਕੋਸ਼ਿਸ਼ ਜਾਰੀ ਹੈ। ਮਹਾਰਾਜ ਕਿਰਪਾ ਕਰੇ, ਆਸ਼ੀਰਵਾਦ ਪੰਜ ਪਿਆਰੇ ਸਾਹਿਬਾਨ ਦਾ, ਖਾਸ ਕਰ ਸੰਤ ਬਾਬਾ ਕੁਲਵੰਤ ਸਿੰਘ ਜੀ ਦਾ ਇਹਨਾਂ ਵੱਡਾ ਮਿਲੇ ਤੇ ਮਹਾਰਾਜ ਆਪ ਕਾਰਜ ਰਾਸਤ ਕਰਨਗੇ, ਸੰਗਤਾਂ ਨੂੰ ਹੋਰ ਆਵਾਜਾਈ ਦੇ ਸੁਵਿਧਾ ਹੋ ਜਾਏਗੀ। ਇੱਥੋਂ ਤੱਕ ਕਿ ਆਪ ਜੀ ਲਈ ਜਿਵੇਂ ਅੰਮ੍ਰਿਤਸਰ ਤੋਂ 2 ਦਿਨ ਦੀ ਫਲਾਈਟਾਂ ਸਨ, ਸ਼ਨੀਵਾਰ ਤੇ ਐਤਵਾਰ ਦੀ, ਉਹ ਵੀ ਵਧਾਈਆਂ ਜਾ ਰਹੀਆਂ ਹਨ। ਪੂਰੀ ਸਾਹਿਬ ਨਵੇਂ ਸਾਡੇ ਮੰਤਰੀ ਸਾਹਿਬਾਨ ਬਣੇ ਹਨ, ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਰਿਹਾ, ਕਿਉਂਕਿ ਉਹਨਾਂ ਨੇ ਪਟਨਾ ਸਾਹਿਬ ਲਈ ਵੀ ਅੰਮ੍ਰਿਤਸਰ ਤੋਂ ਡਾਇਰੈਕਟ ਫਲਾਈਟ ਕਰ ਰਹੇ ਹਨ। ਇਸੇ ਤਰੀਕੇ ਨਾਲ ਸਾਡੀ ਵੀ ਬੇਨਤੀ ਉਹ ਪ੍ਰਵਾਨ ਕਰਨਗੇ, ਉਹਨਾਂ ਨੂੰ ਅਸੀਂ ਬੇਨਤੀ ਪੱਤਰ ਭੇਜਿਆ। ਅੰਮ੍ਰਿਤਸਰ ਦੀਆਂ 2 ਫਲਾਈਟਾਂ ਹੋਰ ਵਧਣ ਦੇ ਚਾਂਸ ਹਨ। ਇਸੇ ਤਰੀਕੇ ਨਾਲ ਦਿੱਲੀ ਦੀ ਜੋ ਇੱਕ ਫਲਾਈਟ ਐਕਸਟਰਾ ਸੀ 8 ਜੂਨ ਤੋਂ, ਉਹ ਵੀ ਵਧਾਈ ਗਈ ਹੈ। ਕਹਿਣ ਦਾ ਭਾਵ ਇਹ ਹੈ ਦਿੱਲੀ ਤੋਂ ਹੁਣ ਹਫ਼ਤੇ 'ਚ 3 ਫਲਾਈਟਾਂ ਹਨ, ਸੋਮਵਾਰ, ਵੀਰਵਾਰ ਤੇ ਸ਼ਨੀਵਾਰ, ਕਿਉਂਕਿ ਸੰਗਤ ਦਾ ਰੁਝਾਨ ਜੋ ਹੈ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਜ਼ੂਰ ਸਾਹਿਬ ਦੇ ਲਈ ਵੱਧ ਰਿਹਾ ਹੈ ਤੇ ਸਾਨੂੰ 에ਅਰ ਇੰਡੀਆ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸੇ ਤਰੀਕੇ ਨਾਲ ਮੰਗਲਵਾਰ ਤੇ ਪਹਿਲਾ ਬੁੱਧਵਾਰ ਚੰਡੀਗੜ੍ਹ ਤੋਂ ਹੁੰਦੀ ਸੀ 2 ਫਲਾਈਟਾਂ, ਤੇ ਸੰਗਤ ਦੀ ਫੀਡਬੈਕ ਤੋਂ ਉਹਨਾਂ ਦੀ ਬੇਨਤੀ ਅਨੁਸਾਰ ਅਸੀਂ 에ਅਰ ਇੰਡੀਆ ਨੂੰ ਬੇਨਤੀ ਕੀਤੀ ਕਿ ਬੁੱਧਵਾਰ ਦੀ ਜਗ੍ਹਾ 1 ਦਿਨ ਹੋਰ ਵਧਾ ਦਿੱਤਾ ਜਾਏ, ਤਾਂ ਜੋ ਸੰਗਤ ਨਾਨਕ ਚੀਰਾ ਵੀ ਦਰਸ਼ਨ ਪ੍ਰਾਪਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਉਹ ਵੀ ਮਹਾਰਾਜ ਨੇ ਕਿਰਪਾ ਕੀਤੀ, 18 ਜੁਲਾਈ ਤੋਂ ਬਦਲ ਗਈ। ਪਹਿਲੀ ਫਲਾਈਟ ਜੋ ਵੀਰਵਾਰ ਦੀ ਸੀ ਉਹਦੇ ਸੰਤ ਬਾਬਾ ਰਾਮ ਸਿੰਘ ਜੀ ਨੇ ਸ਼ੁਰੂਆਤ ਕੀਤੀ। ਮਹਾਰਾਜ ਕਿਰਪਾ ਕਰੇ, ਚੜ੍ਹਦੀਆਂ ਕਲਾਂ 'ਚ ਬਖਸ਼ੇ। 에ਅਰ ਇੰਡੀਆ ਦੇ ਸਟਾਫ ਨੂੰ ਵੀ ਖਾਸ ਕਰਕੇ ਮੈਂ ਧੰਨਵਾਦ ਕਰਾਂਗਾ, ਏਅਰਪੋਰਟ ਅਥਾਰਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਮਿਸਟਰ JP ਅਲੈਕਸ ਜੀ ਦਾ, ਮਿਸਟਰ ਚੱਡਾ ਜੀ ਦਾ, ਜਿਨ੍ਹਾਂ ਨੇ ਦਾਸ ਦੀ ਬੇਨਤੀ ਪ੍ਰਵਾਨ ਕੀਤੀ। ਇਸੇ ਤਰੀਕੇ ਨਾਲ 에ਅਰ ਇੰਡੀਆ ਦੇ CMD ਸਾਹਿਬ ਸ਼੍ਰੀ ਅਸ਼ਵਨੀ ਲੋਹਾਨੀ ਜੀ IAS, ਉਹਨਾਂ ਦਾ ਵੀ, ਇੱਥੋਂ ਦੇ ਕਲੈਕਟਰ ਸਾਹਿਬ, ਉਹਨਾਂ ਦਾ ਵੀ ਮੈਂ ਧੰਨਵਾਦ ਕਰਾਂਗਾ। SP ਸਾਹਿਬ ਦਾ, ਯਾਦਵ ਸਾਹਿਬ ਦਾ, ਉਹਨਾਂ ਦਾ ਵੀ ਧੰਨਵਾਦ ਕਰਾਂਗਾ। IG ਸਾਹਿਬ ਦਾ, ਮਿਊਨਸਿਪਲ ਕਮਿਸ਼ਨਰ ਸਾਹਿਬ ਜੋ ਮਾਲੀ ਸਾਹਿਬ ਹਨ, ਉਹਨਾਂ ਦਾ ਵੀ, ਜਿਹੜੇ ਕਿ ਸਾਨੂੰ ਵਿਕਾਸ ਦੇ ਕੰਮਾਂ ਜਾਂ ਹੋਰ ਪ੍ਰਬੰਧ ਲਈ ਜਦੋਂ ਸਮਾਗਮ ਹੁੰਦੇ ਹਨ ਉਹ ਸਾਨੂੰ ਪੂਰੀਆਂ ਸੇਵਾਵਾਂ ਹਨ ਤੇ ਜੋ ਬੇਨਤੀ ਕੀਤੀ ਜਾਂਦੀ ਹੈ ਪੂਰਾ ਸਹਿਯੋਗ ਦਿੰਦੇ ਹਨ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਫਿਰ ਸਾਰੇ ਮੀਡੀਆ ਦਾ, ਪੱਤਰਕਾਰਾਂ ਦਾ ਧੰਨਵਾਦ ਕਰਦੇ ਹੋਏ, ਬਾਬਾ ਜੀ ਦਾ ਧੰਨਵਾਦ ਕਰਦੇ ਹੋਏ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਸਟ ਬੇਨਤੀ, 10, 11, 12 ਨਵੰਬਰ ਨੂੰ ਨਾਨਕ ਚੀਰਾ ਗੁਰਪੁਰਬ ਮਨਾਉਣੇ ਹਨ, ਉਹਦੇ ਸੰਗਤਾਂ ਹੋਮ ਆ ਕੇ ਪਹੁੰਚੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਤੇ ਚਾਂਦੀ ਦਾ ਸਿੱਕਾ ਜੋ ਬਣਾਇਆ ਗਿਆ ਹੈ ਉਹ ਜ਼ਰੂਰ ਲਓ, ਕਿਉਂਕਿ ਦੀਵਾਲੀ ਦੇ ਜੋ ਗਿਫਟ ਮਠਿਆਈਆਂ ਦੇ ਦਿੰਦੇ ਹਾਂ ਅਸੀਂ ਜਾਂ ਹੋਰ ਗਿਫਟ ਦਿੰਦੇ ਹਾਂ, ਉਹਦੀ ਜਗ੍ਹਾ ਚਾਂਦੀ ਦਾ ਹੀ ਸਿੱਕਾ ਦਿੱਤਾ ਜਾਏ। ਦੇਣ ਵਾਲਾ ਵੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਤੇ ਦੇਣ ਵਾਲਾ ਵੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ DP ਸਿੰਘ ਸਾਹਿਬ ਜੀ ਦਾ। ਪ੍ਰਸ਼ਾਸਨ ਪਹੁੰਚਾ ਨੇ ਸ਼੍ਰੀਮਤੀ ਦੀਕਸ਼ਾ ਦੀਵਾਲੇ ਨੰਦੇੜ ਮਹਾਪੁਰ ਮੇਅਰ, ਸ਼੍ਰੀਮਤੀ ਪ੍ਰਕਾਸ਼ ਕੌਰ ਜੀ ਖਾਲਸਾ ਨਗਰ ਸੇਵਕ, ਸ਼੍ਰੀ ਪ੍ਰਤਾਪ ਰਾਓ ਜੀ ਚਿਕਲੀਗਰ MP ਨੰਦੇੜ ਸਾਹਿਬ, ਸ਼੍ਰੀ ਦੋਂਡੂ ਪਾਟਲ ਸ਼ਿਵ ਸੈਨਾ ਤੋਂ ਜਿਨ੍ਹਾਂ ਪ੍ਰਸ਼ਾਸਨ ਪਹੁੰਚਾ, ਧੰਨਵਾਦ। ਮੈਂ MP ਸਾਹਿਬ ਨੂੰ ਬੇਨਤੀ ਕਰਾਂ ਤੁਹਾਡੇ ਨਾਲ 4 ਸ਼ਬਦ ਸਾਂਝੇ ਕਰਨਗੇ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बाबा निदान सिंह जी, बाबा हरनाम सिंह जी, आत्मा सिंह जी, सायना बरसी के बाबा शीशा सिंह जी, सालाना बरसी के
समागम संगत को वाहेगुरु जी का खालसा वाहेगुरु जी की फतेह। मैं भी आपके जैसा ही एक भाविक हूँ, यहाँ मत्था टेकने आया हूँ। यहाँ मंच पे उपस्थित संत बाबा नरेंद्र सिंह जी, संत बाबा बलविंदर सिंह जी, पंचपारे साहबान, सभी देश विदेश से आए हमारे भाई बहन, इनका नांदेड़ नगरी में नांदेड़ का मेंबर ऑफ पार्लियामेंट होने के नाते से आपका मैं स्वागत करता हूं। मुझे यहाँ बताने में खुशी होती है कि अभी गुरु नानक देव जी की 550वीं सालाना पूरे देश में बनाने जा रहे हैं। इसमें देश के पंतप्रधान नरेंद्र जी मोदी के नेतृत्व में सभी सांसदों को इस यात्रा का स्वागत करने के लिए आदेशित हो गया है। अपने इस पावन भूमि में गुरु नानक देव जी की 550वीं सालाना बनाने का बहुत बड़ा सौभाग्य आपको और हमको मिला है। मुझे बताने में खुशी होती है कि मैं नांदेड़ से मेंबर ऑफ पार्लियामेंट बनने के बाद पंचपैरे साहिबान और संत बाबा बलविंदर सिंह जी की आशीर्वाद लेने जब पहुंचा तो पहले उन्होंने मेरे को ये बताया था कि नांदेड़ में गुरु गोविंद सिंह जी का स्थान है और बिदर में गुरु नानक देव जी का स्थान है। यहाँ से आने जाने वाले भक्तों के लिए, संतों के लिए रेल की सुविधा होनी चाहिए। मैंने ये मुद्दा पार्लियामेंट में उठाया और बताते मेरे को बहुत खुशी होती है कि 5,152 करोड़ रुपए नांदेड़ से बिदर के रेलवे के लिए सैंक्शन हो गए। आने वाले कुछ ही दिनों में इस रेलवे मार्ग का भूमि पूजन होने जा रहा है। और भी जो प्रॉब्लम है, अभी बिदर गुरुद्वारा के प्रेसिडेंट साहब ने अभी मेरी मुलाकात होने से बताया कि महाराष्ट्र की सीमा में आपका रास्ता बहुत खराब है, आने जाने वाले भक्तों को भी तकलीफ हो रही है। मैं यहाँ से जाते ही पीडब्ल्यूडी के सभी ऑफिसरों से बात करके वो रास्ता ठीक करवाने की जरूर कोशिश करूंगा। यहाँ संत बाबा नरेंद्र सिंह जी और संत बाबा बलविंदर सिंह जी नांदेड़ का एक भूषण है। नांदेड़ में तो सिख भाई बहनें आते हैं, उसके अलावा कोई ही कास्ट का आदमी इधर नांदेड़ में आने के बाद, मत्था टेकने के बाद लंगर चके सिवाय नहीं जा सकता। इतनी बड़ी सेवा हमारे यहाँ के संतों ने की है और उन संतों के सानिध्य में रहने का भाग्य मेरे जैसे सामान्य कार्यकर्ता को मिला है। मैं आज जो भी हूँ, मैं आज आपके सामने मेरा मेंबर ऑफ पार्लियामेंट बोल के खड़ा हूँ, ये सब गुरु गोविंद सिंह जी की कृपा से ही हुआ है और संत बाबा बलविंदर सिंह जी के आशीर्वाद से ही मैं मेंबर ऑफ पार्लियामेंट बना हूँ। मुझे ये संगत में आने का अवसर भाग्य मिला। यहाँ आपके साथ मैंने मत्था भी टेका है। मैं ज़्यादा वक्त यहाँ नहीं लूँगा। बोलो सोनियाल। धन्यवाद। वाहिगुरु जी का खालसा वाहिगुरु जी की फतेह। मैं श्रीमान संत बाबा नरिंदर सिंह जी, श्रीमान संत बाबा बलविंदर सिंह जी वालों अपने इस हल्के दे MP साहब का, चिगलीगढ़ जी का बहुत बहुत धन्यवाद, जिन्हों ने नंदेड़ साहब तो बिदर वास्ते रेल की माया सैंक्शन कराई है। कुछ सिंह मैनू कह रहे सी बिदर वाला रोड बड़ा खराब है, उहदे बारे बेनती करियो। बेनती करने की लोड़ ही नहीं पई। MP साहब ने आप ही कहता भी मैं हुण जदों इत्थों जाऊँगा सब तो पहला PWD डिपार्टमेंट नाल गल करके इस रोड नूं वधिया बनावांगे।
बहुत बहुत धन्यवाद MP साहब का महापुरखों वालों। हुण मैं सत्कारयोग संत बाबा बलविंदर सिंह जी को बेनती करा वो सारी प्रशासन का MP साहब का आए हुए सारे महापुरुषों का सारी संगत का बाबा जी धन्यवाद करन। वाहिगुरू जी का खालसा वाहिगुरू जी की फतेह। ਧੰਨ ਧੰਨ ਸਾਹਿਬ ਸਤਿਗੁਰੂ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਪ੍ਰਤੱਖ ਸਤਿਗੁਰੂ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸੱਜ ਬੈਠੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਅਤੀ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ संत बाबा कुलवंत सिंह जी, अति सत्कारयोग पांच प्यारे साहिबान, संत महापुरख जिस तरह बाबा अवतार सिंह जी ने जाना सी वो भी हाजरी लवा के गए। सिंह साहब बाबा अमरीक सिंह जी, बाबा गुरदेव सिंह जी, किन्ने महापुरख सतगुरां दी किरपा नाल अते समूह अति सत्कारयोग सारे आए महापुरुषां दा बड़े सत्कार नाल जिन्हां संत बाबा नरेंद्र सिंह जी दे दास दी बेनती प्रवान करके सारे महापुरुषां ने किहदा नाल है बड़ी वड्डी अपरपार किरपा बख्शिश आ। सारे सत्कारयोग महापुरुषों ने हाजिरी लवाई आते सारे गुरु प्यारे गुरु घर दे तखत साहब दे सारे सेवादार प्रबंधक जाना आते गुरुद्वारा नानक चीरा साहब दे प्रधान सरदार बलबीर सिंह जी आते सारी गुरु प्यारी साध संगत सारे दूर दराडियां तो आके गुरु चरनां 'च हाजिरी लवा रहे जे ते सारियां नूं गुरु फतेह प्रवान। वाहिगुरू जी का खालसा वाहिगुरू जी की फतेह। क्यों ज़्यादा समय आपां नहीं लेना, अगे समा बहुत हो गया, बाबा जी का कीमती समा वा। सिर्फ महापुरखों के परताए जिन्हां दा अज आपां सालाना बरसी मना रहे हैं। संत बाबा निधान सिंह जी, संत बाबा हरनाम सिंह जी, संत बाबा आत्मा सिंह जी मोनी, संत बाबा शीशा सिंह जी। हर साल की तरह जिस तरह सालाना बरसी जोड़ मेले महापुरखों दीयां यादां मनाई दियां बड़ी अपरपार किरपा बख्शिश आ। ते गुरमुखो असीं ते सारी संगत दा धन्नवाद ही नहीं कर सकते ते सारी संगत की सेवा ही नहीं कर सकते। किड्डी वड्डी अपरपार किरपा बख्शिश आ। हर साल ही गुरु की संगतां ते जिस तरह नडालों तो नगर कीर्तन आउंदा सारियां संगतां दूर दराडियां देसां प्रदेसां चों सारियां स्टेटां चों हाजरियां भरदियां बड़ी वड्डी अपरपार किरपा बख्शिश रहमत आ। ते इसे तरह सतगुरां दी किरपा नाल संत बाबा निधान सिंह जी जिन्हां ने गुरु कलगीधर पातशाह जी की किरपा नाल बख्शिश नाल सतगुरां दे हुक्म नाल इस गुरु के लंगर दी महापुरुष आए। पहला फौज की नौकरी छड्ड के आते आके गुरु संगतां दी सेवा आईयां संगतां नूं जल छकाउणा। टावियां टावियां संगतां आउंदियां सी उदों ते आईयां संगतां नूं जल छकाउणा। महापुरखां ने दो मट्टियां रखियां सी, एक दा नाम गुरां दित्ती, एक दा नाम राम रखी।
ਤੇ ਆਈਆਂ ਸੰਗਤਾਂ ਨੂੰ ਜਲ ਛਕਾਉਣਾ। ਬੇ ਸੰਗਤਾਂ ਵੱਲੋਂ ਤਿਲ ਫੁੱਲ ਆਉਣਾ, ਉਹਦੇ ਚਣੇ ਲੈ ਕੇ ਛੋਲੇ ਉਬਾਲ ਕੇ ਉਹ ਸੰਗਤਾਂ ਨੂੰ ਛਕਾਉਣੇ। ਮਹਾਂਪੁਰਖਾਂ ਨੇ ਸੇਵਾ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰ ਤੇ ਰਹਿ ਕੇ, ਤੇ ਮਹਾਂਪੁਰਖ ਵਾਪਸ ਜਾ ਰਹੇ ਆ। ਗੁਰੂ ਕਲਗੀਧਰ ਪਾਤਸ਼ਾਹ ਜੀ ਪ੍ਰਤੱਖ ਘੋੜੇ ਸਮੇਤ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਸਟੇਸ਼ਨ ਤੋਂ ਮਹਾਂਪੁਰਖਾਂ ਨੂੰ ਦਰਸ਼ਨ ਦੇ ਕੇ ਜਦੋਂ ਮਹਾਂਪੁਰਖ ਵਾਪਸ ਜਾ ਰਹੇ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਲਾਇਆ, ਭਾਈ ਕਿੱਧਰ ਜਾ ਰਹੇ? ਗੁਰੂ ਚਰਨਾਂ ਨੂੰ ਲਪਟ ਕੇ ਮਹਾਂਪੁਰਖ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਦੇ ਹੁਕਮ ਅਨੁਸਾਰ ਹੀ ਆਏ, ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਵਾਪਸ ਜਾਣੇ। ਪਾਤਸ਼ਾਹ ਕਹਿੰਦੇ ਨੇ ਵਾਪਸ ਨਹੀਂ ਜਾਣਾ, ਜਾ ਕੇ ਲੰਗਰਾਂ ਦੀ ਰਮਤਾ ਕਰੋ। ਮਹਾਰਾਜ ਪਾਤਸ਼ਾਹ ਜੀ ਮੇਰੇ ਤੇ ਕੋਲ ਹੀ ਕੁਝ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵਚਨ ਹੁਕਮ ਲਾਇਆ, ਵਰਦਾਨ ਬਖਸ਼ਿਆ, ਵਰ ਬਖਸ਼ੇ, ਖੀਸਾ ਮੇਰਾ ਹੱਥ ਤੇਰਾ, ਜਾ ਵਰਤਾਈ ਚੱਲ ਤੋੜ ਨਹੀਂ ਆਏਗੀ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਹਾਂਪੁਰਖਾਂ ਨੇ ਪਹਿਲਾਂ ਥੋੜ੍ਹੀ ਜਿਹੀ ਜਗ੍ਹਾ ਜਾ ਕੇ ਟੀਨਾ ਪਾ ਕੇ ਲੰਗਰ ਦੀ ਰਮਤਾ ਕੀਤੀ। ਉਦੋਂ ਗੁਰਮੁਖੋ ਟਾਵੀਆਂ ਟਾਵੀਆਂ ਸੰਗਤਾਂ ਆਉਂਦੀਆਂ ਸਨ। ਲਾਗੇ ਬੰਨੇ ਰਹਿਣ ਵਾਲੇ ਫੌਜੀ ਸਿੰਘ ਜਾਂ ਸੰਗਤਾਂ ਨੇ ਆਉਣਾ, ਸਾਧਨ ਅੱਜ ਵਰਗੇ ਨਹੀਂ ਸਨ। ਤੁਰ ਕੇ ਜਥਿਆਂ ਦੇ ਰੂਪ 'ਚ ਆਉਣਾ ਤੇ ਸੰਗਤਾਂ ਦੀ ਸੇਵਾ ਕਰਨੀ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮਹਾਂਪੁਰਖਾਂ ਤੋਂ 1947 ਤੱਕ ਸੇਵਾ ਲਈ। ਤੇ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਮਹਾਂਪੁਰਖਾਂ ਦੇ ਪਹਿਰੇ ਦੇ ਵਿੱਚ ਹੀ ਆ ਕੇ ਸੇਵਾ 'ਚ ਲੱਗੇ ਸੀ। ਤੇ ਜਿਹੜਾ ਮਨਵਾੜ ਸਾਹਿਬ ਵਾਲਾ ਸਥਾਨ ਹੈ ਗੁਪਤਸਰ ਸਾਹਿਬ, ਉਹ ਵੀ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਪ੍ਰਗਟ ਕੀਤਾ। ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਦਾ ਹੁਕਮ ਲੈ ਕੇ ਉੱਥੇ ਮਹਾਂਪੁਰਖਾਂ ਦਾ ਬਾਬਾ ਹਰਨਾਮ ਸਿੰਘ ਜੀ ਦਾ ਪਹਿਰਾ ਲਾਇਆ। ਤੇ ਜਦੋਂ ਗੁਰਮੁਖੋ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕ ਅਨੁਸਾਰ, ਮਹਾਂਪੁਰਖ ਕਿਤੇ ਜਾਂਦੇ ਥੋੜ੍ਹੇ ਆ। ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ 1947 'ਚ ਮਨਵਾੜ ਸਾਹਿਬ ਤੋਂ ਬੁਲਾ ਕੇ ਆਪਣੀ ਹੱਥੀਂ ਇੱਥੋਂ ਦੀ ਗੁਰਦੁਆਰਾ ਲੰਗਰ ਸਾਹਿਬ ਦੀ ਸੇਵਾ ਬਖਸ਼ੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਉਹਨਾਂ ਮਹਾਂਪੁਰਖਾਂ ਨੇ ਤੇ 1947 ਦੇ ਵਿੱਚ ਭਾਣਾ ਵਰਤਾਇਆ ਸੰਤ ਬਾਬਾ ਨਿਧਾਨ ਸਿੰਘ ਜੀ ਨੇ। 1947 ਤੋਂ ਲੈ ਕੇ 1979 ਤੱਕ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਗੁਰੂ ਕੇ ਲੰਗਰਾਂ ਦੀ ਗੁਰਦੁਆਰਾ ਲੰਗਰ ਸਾਹਿਬ ਰਹਿ ਕੇ ਸੇਵਾ ਆਈਆਂ ਸੰਗਤਾਂ ਦੀ। ਬੜੇ ਦਿਆਲੂ ਮਹਾਂਪੁਰਸ਼ ਸਨ। ਹੁਣ ਬਾਬਾ ਜੀ ਨੂੰ ਪਤਾ, ਸਿੰਘ ਸਾਹਿਬ ਜੀ ਨੂੰ, ਸਾਰੇ ਗੁਰਮੁਖਾਂ ਨੂੰ, ਬਜ਼ੁਰਗਾਂ ਨੂੰ, ਇੱਥੋਂ ਰਹਿਣ ਵਾਲੇ ਸਾਰੇ ਸਿੰਘਾਂ ਨੂੰ ਪਤਾ, ਤੇ ਸਾਰੇ ਮਹਾਂਪੁਰਸ਼ਾਂ ਨੂੰ ਪਤਾ ਜਿਹੜੇ ਪੰਜਾਬੋਂ ਆਏ ਆ, ਸਾਰੇ ਬਜ਼ੁਰਗਾਂ ਨੂੰ ਪਤਾ ਜਿਹੜੇ ਉਸ ਟਾਈਮ ਹਾਜ਼ਰੀਆਂ ਲਵਾਉਂਦੇ ਸਨ। ਤੇ ਫਿਰ ਮਨਵਾੜ ਦੇ ਵਿੱਚ ਪਹਿਰਾ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਦਾ ਲਾਇਆ। ਬਾਬਾ ਹਰਨਾਮ ਸਿੰਘ ਜੀ ਨੇ ਆਪ ਸਤਿਗੁਰਾਂ ਦੀ ਕਿਰਪਾ ਨਾਲ ਇਸ ਸਥਾਨ ਦੀ ਸੇਵਾ ਸੰਭਾਲੀ। ਬੜੀ ਵੱਡੀ ਅਪਰਪਾਰ, ਬੜੀ ਮੇਲ ਮਿਲਾਪ ਵਾਲੀ ਰੂਹ। ਤੇ ਗੁਰਮੁਖੋ ਇੱਥੋਂ ਤਾਈਂ ਬਚਨ ਆਉਂਦਾ, ਜਦੋਂ ਕੋਈ ਸਿੰਘ ਚੜ੍ਹਾਈ ਕਰ ਜਾਣਾ ਨਾ ਜਾਂ ਕੋਈ, ਫਿਰ ਪਤਾ ਲੱਗਣਾ ਕਿਉਂ ਦੁਨਿਆਵੀ ਤੌਰ 'ਤੇ ਕਈ ਘਰਾਂ 'ਚ ਜਾ ਕੇ ਸੋਗਦਾ ਕਰਕੇ ਰੋਟੀ ਪ੍ਰਸ਼ਾਦਾ ਨਹੀਂ ਬਣਾਉਂਦੇ। ਮਹਾਂਪੁਰਖਾਂ ਦਾ ਬਚਨ ਆਉਂਦਾ ਵਾ, ਗੁਰੂ ਕੇ ਲੰਗਰ 'ਚੋਂ ਦਾਲ ਭੇਜਣੀ ਬਾਲਟੀ ਨਾਲ ਟੋਕਰੀ ਪ੍ਰਸ਼ਾਦਿਆਂ ਦੀ, ਜਾਂ ਘਰ ਦੇ ਕੇ ਆਓ, ਸਾਰੇ ਪਰਿਵਾਰ ਨੂੰ ਆਖਣਾ ਆਹ ਲੰਗਰ ਛਕਣਾ। ਗੁਰੂ ਮਹਾਰਾਜ ਪਾਸ ਏਡੇ ਦਿਆਲੂ ਮਹਾਂਪੁਰਖ, ਸਾਰੇ ਸ਼ਹਿਰ ਦੇ ਕਿਸੇ ਵੀ ਧਰਮ ਦੇ ਨਾਲ ਵਿਤਕਰਾ ਨਹੀਂ। ਬੜੀ ਅਪਰਪਾਰ ਕਿਰਪਾ ਸੀ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜਿਸ ਤਰ੍ਹਾਂ ਲੰਗਰ ਆ ਲਿਆ, ਜਿੱਥੇ ਆਪਾਂ ਬਹਿ ਕੇ ਲੰਗਰ ਛਕਦੇ ਹਾਂ ਉਹਦੀ ਸੇਵਾ, ਜਿਹੜੇ ਗੋਲਕ ਦੇ ਉੱਤੇ ਗੱਦੀ ਦੇ ਕਮਰੇ ਬਣੇ ਇਹਨਾਂ ਦੀ, ਸਾਹਮਣੇ ਦਫ਼ਤਰ ਵਾਲੇ ਕਮਰਿਆਂ ਦੀ, ਇਹਨਾਂ ਦੀ ਸੇਵਾ ਲੰਗਰ ਹਾਲ ਦੀ ਮਹਾਂਪੁਰਖਾਂ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਕਰਾਈ। ਜਿਸ ਤਰ੍ਹਾਂ ਕੱਲ੍ਹ ਗੁਰਦੁਆਰਾ ਰਤਨਗੜ੍ਹ ਸਾਹਿਬ ਸੇਵਾ ਦੀ ਰਮਤਾ ਆਈ ਆ, ਉਹ ਵੀ ਪਹਿਲਾਂ ਗੁਰਮੁਖੋ ਜਿੰਨੇ ਵੀ ਪਹਿਲਾਂ ਅਸਥਾਨ ਸੀ ਨਾ, ਹੀਰਾ ਘਾਟ ਸਾਹਿਬ, ਸੰਗਤ ਸਾਹਿਬ, ਮਾਲ ਟੇਕੜੀ, ਬੰਦਾ ਘਾਟ, ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਇੱਕ ਇੱਕ ਕਮਰਾ, ਉਹ ਵੀ ਪੱਥਰਾਂ ਦੇ ਚੀਰਿਆਂ ਦੇ, ਤੇ ਬਾਹਰ ਟੀਨਾਂ ਪਈਆਂ ਹੁੰਦੀਆਂ ਸਨ।
ਤੇ ਟਾਵੀਆਂ ਟਾਵੀਆਂ ਸੰਗਤਾਂ ਆਉਂਦੀਆਂ ਸੀ ਉਹਨਾਂ ਦੇ ਦਰਸ਼ਨ ਪਰਿਕਰਮਾ ਕਰਨ ਲਈ। ਇਸੇ ਤਰ੍ਹਾਂ ਰਤਨਗੜ੍ਹ ਸਾਹਿਬ ਵੀ ਹੁਣ ਜਦੋਂ ਢਾਇਆ, ਸਾਰਾ ਹੀ ਜਿੱਥੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗਈ ਪੱਥਰਾਂ ਦਾ ਕਮਰਾ ਬਣਿਆ ਸੀ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਉਹ ਵੀ ਹਾਲ ਦੀ ਸੇਵਾ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਕਰਾਈ ਸੀ। ਜਦੋਂ 77-78 ਦੇ ਵਿੱਚ ਹੀਰਾ ਘਾਟ ਸਾਹਿਬ ਸੇਵਾ ਚੱਲਦੀ ਸੀ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਉਹਨਾਂ ਤੋਂ ਮਹਾਂਪੁਰਖਾਂ ਤੋਂ ਸੇਵਾ 1947 ਤੋਂ ਲੈ ਕੇ 1979 ਤੱਕ ਸਤਿਗੁਰਾਂ ਨੇ ਸੇਵਾ ਲਈ। ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਅਪਰਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰਮੁਖੋ ਜੋ ਵੀ ਗੁਰਮੁਖਿਆ ਮਹਾਂਪੁਰਖਿਆ ਕਦੇ ਵੀ ਨਿਰੰਕਾਰ ਪਰਮੇਸ਼ਰ ਦੇ ਭਾਣੇ ਤੋਂ ਬਾਹਰ ਨਹੀਂ ਗਏ। ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੂੰ ਮਨਵਾੜ ਤੋਂ ਬੁਲਾ ਕੇ ਉੱਥੇ ਬਾਬੇ ਅਜੈਬ ਸਿੰਘ ਜੀ ਦਾ ਪਹਿਰਾ ਲਾ ਕੇ ਮਨਵਾੜ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਸ ਗੁਰਦੁਆਰਾ ਲੰਗਰ ਸਾਹਿਬ ਦੀ ਸੇਵਾ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੂੰ ਮਹਾਂਪੁਰਖਾਂ ਨੇ ਚੌਕੀਦਾਰਾ ਬਖਸ਼ਿਆ, ਸੇਵਾ ਬਖਸ਼ੀ। ਜਿੰਨੀ ਕੁ ਸੇਵਾ ਸਤਿਗੁਰਾਂ ਨੇ ਉਹਨਾਂ ਤੋਂ ਲਈ 1979 ਤੋਂ ਲੈ ਕੇ 1983 ਤੱਕ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ 3 ਸਾਲ ਮਹਾਂਪੁਰਖਾਂ, ਫਿਰ ਮਗਰੋਂ 1 ਸਾਲ ਤੇ ਬਹੁਤ ਸਰੀਰਕ ਕਾਰਨ ਢਿੱਲਾ ਪੈਰਾ ਸੀ। ਉਹ ਵੀ ਮਹਾਂਪੁਰਖਾਂ ਨੇ ਗੁਰਮੁਖੋ ਜਿਹੜੀ ਲੰਗਰ ਸਾਹਿਬ ਦੇ ਹਾਲ ਦੀ ਸੇਵਾ ਵਾ ਇਹ 1982 ਦੇ ਵਿੱਚ ਸ਼ੁਰੂ ਹੋ ਗਈ ਸੀ। ਬਾਬਾ ਆਤਮਾ ਸਿੰਘ ਜੀ ਮੋਨੀ ਨੇ ਪਹਿਲਾਂ ਹੀ ਮਹਾਂਪੁਰਖਾਂ ਨੂੰ ਸੇਵਾ ਗੁਰੂ ਕੇ ਲੰਗਰਾਂ ਦੀ ਸੇਵਾ ਤੇ 1983 ਦੇ ਵਿੱਚ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ੀ ਸੀ। ਜਿਹੜਾ ਗੁਰਦੁਆਰਾ ਸਾਹਿਬ ਇਹਦੀ 1982 ਦੇ ਸੇਵਾ ਸ਼ੁਰੂ ਹੋ ਗਈ ਸੀ। ਉਦੋਂ ਭਜਨਗੜ੍ਹ ਪੁਜਾਰੀ ਬੁੰਗੇ ਡੇਰਾ ਹੁੰਦਾ ਸੀ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੇ ਇਸ ਅਸਥਾਨ ਦੀ ਸੇਵਾ 1979 ਤੋਂ ਲੈ ਕੇ 1983 ਤੱਕ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਤੋਂ ਮਹਾਂ ਸਤਿਗੁਰਾਂ ਨੇ ਲਈ। 1983 ਤੋਂ ਲੈ ਕੇ 2005 ਤੱਕ ਬੜੀ ਵੱਡੀ ਅਪਰਪਾਰ ਕਿਰਪਾ ਬਖਸ਼ਿਸ਼ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਤੋਂ ਸਤਿਗੁਰਾਂ ਨੇ ਸੇਵਾ ਲਈ। ਗੁਰਮੁਖਵਾ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਹਾਂ ਇੱਥੇ ਜੰਗਲ ਹੁੰਦਾ ਸੀ, ਹੁਣ ਸਾਰੇ ਬਾਬਾ ਜੀ ਨੂੰ ਪਤਾ ਆ ਰਹੇ ਹੁੰਦੇ ਸੀ। ਇਹ ਸਾਰੀਆਂ ਜਗ੍ਹਾ ਖਰੀਦ ਕੇ ਫਿਰ ਜਿੰਨੇ ਵੀ ਪੰਜਾਬ 'ਚ ਅਸਥਾਨ ਆ, ਡੇਰੇ ਆ, ਬਾਹਰ ਜਿੰਨੇ ਅਸਥਾਨ ਆ, ਸਾਰਿਆਂ ਅਸਥਾਨਾਂ ਦੀ ਸੇਵਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪਹਿਲੋਂ ਜਿਸ ਤਰ੍ਹਾਂ ਮਹਾਂਪੁਰਖ ਸੰਤ ਬਾਬਾ ਜੀਵਨ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ 1966 ਦੇ ਵਿੱਚ ਆ ਕੇ ਪੁਲ ਦੀ ਸੇਵਾ ਸ਼ਿਕਾਰ ਘਾਟ ਅਤੇ ਰਸਤਿਆਂ ਦੀ ਸੇਵਾ, ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਦੀ ਸੇਵਾ, ਸਰੋਵਰ ਦੀ ਸੇਵਾ ਕਰਾ ਕੇ ਵਾਪਸ ਜਦੋਂ ਜਾ ਕੇ ਤਰਨਤਾਰਨ ਸਾਹਿਬ 1972 ਦੇ ਵਿੱਚ ਸੇਵਾ ਸ਼ੁਰੂ ਹੋਈ ਸਰੋਵਰ ਦੀ। ਫਿਰ ਇੱਥੋਂ ਦੇ ਪ੍ਰਬੰਧਕਾਂ ਨੂੰ ਸੰਤ ਬਾਬਾ ਜੋਗਿੰਦਰ ਸਿੰਘ ਜੀ ਜਿਹੜੇ ਉਸ ਟਾਈਮ ਸਤਿਗੁਰਾਂ ਦੀ ਸੇਵਾ ਤੇ ਹਾਜ਼ਰ ਸਨ, ਮਹਾਰਾਜ ਸੇਵਾ ਲੈ ਰਹੇ ਸੀ, ਉਹਨਾਂ ਨੇ ਪ੍ਰਬੰਧਕਾਂ ਨੂੰ ਕਹਿ ਕੇ ਭਾਈ ਮਹਾਂਪੁਰਖਾਂ ਨੂੰ ਵਾਪਸ ਲਿਆਓ, ਜਿਹੜੇ ਗੁਰੂ ਅਸਥਾਨਾਂ ਦੀ ਸੇਵਾ ਰਹਿੰਦੀ ਆ ਉਹ ਸਾਰੇ ਅਸਥਾਨਾਂ ਦੀ ਸੇਵਾ ਕਰਾਉਣ। ਪ੍ਰਬੰਧਕਾਂ ਨੇ ਜਾ ਕੇ ਕਿਉਂ ਬਾਬਾ ਦਲੀਪ ਸਿੰਘ ਜੀ ਤੇ ਇੱਥੇ ਸ਼ਿਕਾਰ ਘਾੜੀ ਭਾਣਾ ਵਰਤਾ ਕੇ ਅਸੀਂ ਪੁਲ ਦੀ ਸੇਵਾ ਦੇ ਦੌਰਾਨ ਸੰਤ ਬਾਬਾ ਜੀਵਨ ਸਿੰਘ ਜੀ 1974 ਦੇ ਵਿੱਚ ਸਰੋਵਰ ਦੀ ਤਰਨਤਾਰਨ ਸਾਹਿਬ ਦੀ ਸੇਵਾ ਕਰਾ ਕੇ, ਹਰਿਮੰਦਰ ਸਾਹਿਬ ਸਰੋਵਰ ਦੀ ਸੇਵਾ ਕਰਾ ਕੇ 1974 ਦੇ ਵਿੱਚ ਤੇ ਭਾਣਾ ਵਰਤਾ ਗਏ ਸੀ। ਉਹਨਾਂ ਤੋਂ ਉਪਰੰਤ ਬਾਬਾ ਸੰਤ ਬਾਬਾ ਹਰੀ ਸਿੰਘ ਜੀ ਨੂੰ ਸਤਿਗੁਰਾਂ ਸੇਵਾ ਬਖਸ਼ੀ ਸੀ। ਉਹਨਾਂ ਨੂੰ ਜਾ ਕੇ ਪ੍ਰਬੰਧਕਾਂ ਨੇ ਬੇਨਤੀ ਕਰਕੇ ਤੇ ਮਹਾਂਪੁਰਖਾਂ ਦਾ ਜਥੇਦਾਰ ਸਾਹਿਬ ਜੀ ਦਾ ਬਚਨ ਦੱਸਿਆ। ਗੁਰੂ ਘਰ ਦੀ ਸੇਵਾ ਨੂੰ ਮਹਾਂਪੁਰਖ ਨਾ ਨਹੀਂ ਕੀਤੀ ਤੇ ਉਹਨਾਂ ਪਹਿਰਾ ਲਾਇਆ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦਾ ਅਤੇ ਨਾਲ ਬਾਬਾ ਸ਼ਿੰਦਰ ਸਿੰਘ ਜੀ ਮੰਤ। ਸੰਤ ਬਾਬਾ ਸ਼ੀਸ਼ਾ ਸਿੰਘ ਜੀ ਉਦੋਂ ਪਟਿਆਲੇ ਦੁੱਖ ਨਿਵਾਰਨ ਸਾਹਿਬ ਨਾਭੇ ਵਾਲੀ ਨਹਿਰ ਦੇ ਵਿੱਚੋਂ ਹੰਸਲੀ ਬਣ ਕੇ ਆ ਰਹੀ ਸੀ ਦੁੱਖ ਨਿਵਾਰਨ ਸਾਹਿਬ, ਉੱਥੇ ਮਹਾਂਪੁਰਖਾਂ ਦਾ ਪਹਿਰਾ ਸੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦਾ। ਤੇ ਬਾਬਾ ਹਰੀ ਸਿੰਘ ਜੀ ਨੇ ਬਚਨ ਦੇ ਕੇ ਫਿਰ ਦੁਬਾਰਾ 1977 ਦੇ ਆਖਰੀ ਤੇ ਆ ਕੇ ਸਤਿਗੁਰਾਂ ਦੀ ਕਿਰਪਾ ਨਾਲ ਸਭ ਤੋਂ ਪਹਿਲਾਂ ਹੀਰਾ ਘਾਟ ਸਾਹਿਬ ਸੇਵਾ
ਸਤਿਗੁਰਾਂ ਦੀ ਕਿਰਪਾ ਨਾਲ ਮਹਾਂਪੁਰਖਾਂ ਨੂੰ ਬਖਸ਼ੀ ਸੀ। ਫਿਰ ਮਾਲ ਟੇਕੜੀ, ਸੰਗਤ ਸਾਹਿਬ, ਬੰਦਾ ਘਾਟ, ਤਖਤ ਸਾਹਿਬ ਪਰਿਕਰਮਾ ਚੌੜੀਆਂ ਕਰਨ ਦੀ, ਦਰਬਾਰ ਨੂੰ ਮਾਰਬਲ ਲਾਉਣ ਦੀ, ਜਿੰਨੀਆਂ ਵੀ ਸੇਵਾ ਸਤਿਗੁਰਾਂ ਨੇ ਲਈਆਂ। ਅਤੇ ਗੁਰਮੁਖੋ 1982 'ਚ ਇੱਥੇ ਸੇਵਾ ਸ਼ੁਰੂ ਹੋ ਗਈ ਸੀ ਦਰਬਾਰ ਦੀ। ਫਿਰ ਮਾਂ ਬਾਬਾ ਆਤਮਾ ਸਿੰਘ ਜੀ ਮੋਨੀ ਨੇ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਬੁਲਾ ਕੇ ਵਚਨ ਕੀਤਾ, ਭਾਈ ਇਹ ਜਿੱਥੇ ਆਪ ਜੀ ਸਾਰੇ ਅਸਥਾਨਾਂ ਦੀ ਸੇਵਾ ਕਰਾ ਰਹੇ ਜੇ, ਇਹ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਆਪ ਸੰਭਾਲੋ। ਨਾਲ ਸਾਰੀ ਨੇੜੇ ਤੇੜੇ ਦੀਆਂ ਸੰਗਤਾਂ ਨੂੰ ਲੈ ਕੇ ਇਹ ਸਾਰੇ ਸੰਗਤਾਂ ਨੂੰ ਲੈ ਕੇ, ਇੱਥੋਂ ਦੇ ਸਿੰਘਾਂ ਨੂੰ ਨਾਲ ਲੈ ਕੇ, ਸਾਰੇ ਗੁਰੂ ਪਿਆਰਿਆਂ ਨੂੰ, ਮਹਾਂਪੁਰਖਾਂ ਨੂੰ ਬਚਨ ਕੀਤਾ। ਮਹਾਂਪੁਰਖ ਗੁਰੂ ਕੇ ਸੇਵਾ ਨੂੰ ਨਾ ਨਹੀਂ ਕਰ ਸਕੇ। ਸਤਿਗੁਰਾਂ ਦੀ ਕਿਰਪਾ ਦੇ ਨਾਲ 1983 ਦੇ ਵਿੱਚ ਗੁਰਦੁਆਰਾ ਲੰਗਰ ਸਾਹਿਬ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਸਤਿਗੁਰਾਂ ਨੇ ਬਖਸ਼ੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰਮੁਖੋ 1983 ਤੋਂ ਲੈ ਕੇ 2005 ਤੱਕ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਮਹਾਂਪੁਰਖਾਂ ਤੋਂ ਸੇਵਾ ਲਈ। 2005 ਦੇ ਵਿੱਚ ਮਹਾਂਪੁਰਖਾਂ ਨੇ ਭਾਣਾ ਵਰਤਾਇਆ 13 ਮਈ ਨੂੰ, ਅਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰਮੁਖੋ ਮਹਾਂਪੁਰਖ ਕਿਤੇ ਜਾਂਦੇ ਨੇ, ਸੱਚਾ ਬਚਨ ਜੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਬੈਠੇ ਆਪਾਂ। ਅਤੀ ਸਤਿਕਾਰਯੋਗ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਅਤੀ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਅਤੇ ਸਾਰੇ ਅਤੀ ਸਤਿਕਾਰਯੋਗ ਮਹਾਂਪੁਰਸ਼, ਸਾਰੀ ਗੁਰੂ ਕੀ ਸੰਗਤ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਹਾਂ। ਸੱਚਾ ਬਚਨ ਆ ਗੁਰਮੁਖੋ, ਅੱਜ ਜੋ ਵੀ ਕਿਰਪਾ ਵਰਤ ਰਹੀ ਹੈ ਨਾ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਅਤੇ ਗੁਰੂ ਕੀ ਸੰਗਤ ਦਾ ਸੰਯੋਗ, ਉਹਨਾਂ ਮਹਾਂਪੁਰਖਾਂ ਦੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੇ ਮਨ ਦੇ ਫੁਰ ਨੇ। ਆ ਵੀ ਸੇਵਾ ਰਹਿ ਗਈ ਆ, ਨਾਨਕ ਝੀਰਾ ਸਾਹਿਬ ਦੀ ਸੇਵਾ ਰਹਿ ਗਈ, ਮਾਤਾ ਸਾਹਿਬ ਦੀ ਵੀ ਰਹਿ ਗਈ ਆ, ਤਖਤ ਸਾਹਿਬ ਦੀਆਂ ਸੇਵਾ ਜੇ ਬਾਕੀ ਰਹਿ ਗਈਆਂ। ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅਤੀ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨਾਂ ਦਾ, ਸਮੇਂ ਨਾਲ ਪ੍ਰਬੰਧਕ ਜਨਾਂ ਦਾ ਅਤੇ ਸਾਰੀ ਹਜ਼ੂਰ ਸਾਹਿਬ ਹਜ਼ੂਰੀ ਸਾਧ ਸੰਗਤ ਦਾ ਸੰਯੋਗ, ਸਾਰੀ ਸਮੂਹ ਸਾਧ ਸੰਗਤ ਦਾ ਸੰਯੋਗ। ਗੁਰਮੁਖੋ ਨਾ ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ, ਸਾਰੇ ਜਥੇਦਾਰ, ਗੁਰੂ ਕੀ ਸੰਗਤ ਦਾ ਧੰਨਵਾਦ ਹੀ ਨਹੀਂ ਕਰ ਸਕਦਾ, ਜਿੱਡਾ ਵੱਡਾ ਪਿਆਰ ਤੇ ਪ੍ਰੇਮ ਮਿਲਦਾ। ਜਿਸ ਤਰ੍ਹਾਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਸੇਵਾ ਸਤਿਗੁਰਾਂ ਨੇ ਬਖਸ਼ੀ, ਸਰਦਾਰ ਬਲਬੀਰ ਸਿੰਘ ਜੀ ਪ੍ਰਧਾਨ ਬੈਠੇ ਹਾਜ਼ਰੀਆਂ 'ਚ, ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰੀ ਉੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿੰਨੀਆਂ ਸੇਵਾ ਆਈਆਂ ਗੁਰਮੁਖੋ, ਕਿਸੇ ਨੇ ਵੀ ਆ ਕੇ ਇੰਨਾ ਵੱਡਾ ਸੰਯੋਗ ਮਿਲਿਆ। ਜਿਸ ਤਰ੍ਹਾਂ ਗੁਰਦੁਆਰਾ ਮਾਤਾ ਸਾਹਿਬ ਤੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਅਤੇ ਤਖਤ ਸਾਹਿਬ ਵੱਲੋਂ ਅਤੀ ਸਤਿਕਾਰਯੋਗ ਸੰਤ ਬਾਬਾ ਕੁਲਵੰਤ ਸਿੰਘ ਜੀ, ਅਤੀ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ, ਸਮੇਂ ਨਾਲ ਪ੍ਰਬੰਧਕਾਂ ਦਾ ਅਤੇ ਸਾਰੀ ਹਜ਼ੂਰ ਸਾਹਿਬ ਦੀ ਸਮੂਹ ਸਾਧ ਸੰਗਤ ਦਾ ਅਤੇ ਸਾਰੇ ਦੇਸ਼ਾਂ ਪ੍ਰਦੇਸ਼ਾਂ ਦੀ ਸਾਧ ਸੰਗਤ ਦਾ ਜਿਸ ਤਰ੍ਹਾਂ ਸੰਯੋਗ ਮਿਲਿਆ, ਇਹ ਗੁਰਮੁਖੋ ਅਸੀਂ ਧੰਨਵਾਦ ਹੀ ਨਹੀਂ ਕਰ ਸਕਦੇ। ਗੁਰੂ ਪਾਤਸ਼ਾਹ ਕਿਰਪਾ ਕਰਨਾ। ਇੱਕ ਹੱਥ ਜੋੜ ਕੇ ਬੇਨਤੀ ਆ, ਗੁਰਮੁਖੋ ਸਾਰੀ ਸੰਗਤ ਬੈਠੀ ਆ, ਸਮਾਂ ਜਿਹੜਾ ਕਲਯੁਗ ਦਾ ਦਿਨ ਬ ਦਿਨ, ਗੁਰਮੁਖੋ ਵੇਖੋ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅਪਰਪਾਰ ਕਿਰਪਾ ਬਖਸ਼ਿਸ਼ ਆ। ਪੰਜਾਬ ਕਿੱਡੀ ਵੱਡੀ ਕਿਰਪਾ ਸਤਿਗੁਰਾਂ ਦੀ। ਗੁਰਮੁਖੋ ਆ ਜਿਹੜੇ ਕਲਯੁਗ ਦੇ ਨਸ਼ੇ ਤੇ ਸਾਰੀ ਜਗ੍ਹਾ ਹੀ ਪਹਿਲੋਂ ਸ਼ੁਰੂ ਤੋਂ ਪ੍ਰਚਲਿਤ ਆ, ਪਰ ਆ ਜਿਹੜੇ ਤਿੰਨ ਨਸ਼ੇ ਪ੍ਰਚਲਿਤ ਹੋਏ ਆ, ਸਮੈਕ, ਹੀਰੋਇਨ ਤੇ ਚਿੱਟਾ, ਇਹ ਗੁਰਮੁਖੋ ਸਾਰੀ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ, ਇਹ ਸਾਰੇ ਸਿੰਘਾਂ ਨੇ ਆਪਾਂ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਆ, ਸਾਰੇ ਜਿੱਥੇ ਜਿੱਥੇ ਸਟੇਟਾਂ 'ਚ ਗੁਰੂ ਕੀਆਂ ਸੰਗਤਾਂ ਆਈਆਂ,
ਬਾਹਰ ਦੇਸਾਂ ਤੋਂ ਪ੍ਰਦੇਸਾਂ ਚੋਂ ਕਿਧਰੋਂ ਵੀ ਸੰਗਤਾਂ ਆਈਆਂ ਵਾ। ਹੱਥ ਜੋੜ ਕੇ ਬੇਨਤੀ ਆ ਸੰਤ ਬਾਬਾ ਕੁਲਵੰਤ ਸਿੰਘ ਜੀ ਵੱਲੋਂ, ਸਾਰੇ ਅਤੀ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਂ ਵੱਲੋਂ, ਸੰਤ ਬਾਬਾ ਨਰਿੰਦਰ ਸਿੰਘ ਜੀ ਵੱਲੋਂ, ਦਾਸ ਵੱਲੋਂ, ਸਾਰੇ ਮਹਾਂਪੁਰਖਾਂ ਵੱਲੋਂ। ਤੇ ਗੁਰਮੁਖੋ ਆ ਜਿਹੜਾ ਨਸ਼ਿਆਂ ਦਾ ਰੁਝਾਨ ਵੱਧ ਰਿਹਾ ਨਾ, ਇਹ ਆਪਣਾ ਸਾਰਿਆਂ ਦਾ ਫਰਜ਼ ਆ। ਆ ਜਿਹੜਾ ਚਿੱਟਾ ਹੁਣ ਬਾਹਰ ਸਪਲਾਈ ਹੋਣ ਡਿਆ ਪਿਆ, ਇਹ ਬੜਾ ਵੱਡਾ ਕੋੜ ਆ। ਇਹ ਸਾਰਿਆਂ ਆਪਣਾ ਦਾ ਫਰਜ਼ ਆ, ਆਪਾਂ ਆਪ ਬਚਣਾ ਤੇ ਨੌਜਵਾਨ ਬੱਚਿਆਂ ਨੂੰ ਬਚਾ ਕੇ ਰੱਖਣਾ। ਇੱਕ ਆ ਜਿਹੜਾ ਗੁਰਸਿੱਖੀ ਪੱਖੋਂ ਪਤਤ ਪੁਣਾ, ਗੁਰਮੁਖੋ ਹਜੂਰ ਸਾਹਿਬ ਸਤਿਗੁਰਾਂ ਦੀ ਏਡੀ ਵੱਡੀ ਕਿਰਪਾ ਵਾ, ਇੱਕ ਵੀ ਬੱਚੇ ਦਾ, ਕਿਸੇ ਦਾ, ਬਜ਼ੁਰਗ ਦਾ, ਨੌਜਵਾਨ ਦਾ ਉਂਗਲ ਨਹੀਂ ਕਰ ਸਕਦੇ ਕਿਸੇ ਦੇ ਕੇਸ ਦਾੜਾ ਕੱਟਿਆ ਹੋਊਗਾ। ਬਚਨ ਸੱਚਾ ਵਾ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ। ਬਾਕੀ ਗੁਰਮੁਖੋ ਹੱਥ ਜੋੜ ਕੇ ਬੇਨਤੀ ਆ ਜਿਹੜਾ ਪਤਤ ਪੁਣਾ ਨਾ, ਇਹ ਆਪਾਂ ਗੁਰੂ ਮਹਾਰਾਜ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਾ, ਜਿਹਦੇ ਨਾਮ ਇਹ ਸਿੰਘ ਲੱਗਦਾ, ਗੁਰੂ ਪਾਤਸ਼ਾਹ ਜੀ ਨੇ ਸਿੰਘ ਨੂੰ ਸ਼ੇਰ ਦਾ ਖਿਤਾਬ ਬਖਸ਼ਿਆ। ਸ਼ੇਰ ਆਪਣੀ ਮੁੱਛ ਨੂੰ ਹੱਥ ਪਾਉਣ ਦਿੰਦਾ ਭਲਾ। ਤੇ ਇਹ ਸਾਰੀ ਨੌਜਵਾਨਾਂ ਅੱਗੇ ਬੇਨਤੀ ਆ ਮਹਾਰਾਜ ਕਹਿੰਦੇ ਸਾਬਤ ਸੂਰਤ ਦਸਤਾਰ ਸਿਰਾ। ਤੇ ਆ ਜਿਹੜੇ ਕੇਸ ਦਾੜੇ ਆਪਾਂ ਮਨਾਉਂਦੇ ਨਾ, ਤੇ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ 'ਚ ਮਹਾਂਪੁਰਖਾਂ ਦਾ ਦਿਹਾੜਾ ਮਨਾਉਣਾ ਹੈ, ਹਾਜ਼ਰੀਆਂ ਭਰਨਾ ਆ। ਸਾਰੇ ਨੌਜਵਾਨ ਕਿਧਰੋਂ ਵੀ ਸਤਿਗੁਰਾਂ ਦੀ ਕਿਰਪਾ ਨਾਲ ਸਮਾਂ ਬਖਸ਼ਿਆ, ਸਾਰਿਆਂ ਨੇ ਇਹੋ ਹੀ ਅਰਦਾਸ ਕਰਕੇ ਜਾਣੀ, ਪਿਛਲੀ ਮਾਫੀ ਮੰਗ ਕੇ ਜਾਣੀ ਆ, ਗਾਂ ਤੋਂ ਗੁਰਸਿੱਖੀ ਪੱਖੋਂ ਤੇ ਨਸ਼ਿਆਂ ਤੋਂ ਰਹਿਤ। ਇੱਕ ਗੁਰਮੁਖੋ ਹੱਥ ਜੋੜ ਕੇ ਬੇਨਤੀ ਆ ਜਿਹੜਾ ਕਲਯੁਗ ਦਾ ਜੰਤਰ ਨਿਕਲਿਆ, ਅੱਜ ਤੋਂ ਵੇਖ ਲਓ ਨਾ 40 45 50 ਸਾਲ ਸਮਾਂ, ਚਿੱਠੀ ਪਾਉਣੀ, ਚਿੱਠੀ ਦਾ ਜਵਾਬ, ਟੈਲੀਗ੍ਰਾਮ ਨਿਕਲ ਆਇਆ। ਹੁਣ ਸਿੰਘ ਸਾਹਿਬ ਸਾਰਿਆਂ ਨੂੰ ਪਤਾ, ਮਹਾਂਪੁਰਖਾਂ ਨੂੰ ਟੈਲੀਗ੍ਰਾਮ ਕਰ ਦਿਓ, ਧਾਰ ਪਾ ਦਿਓ, ਚਿੱਠੀ ਪਾ ਦਿਓ, ਫਲਾਣੇ ਦਾ ਮੁੰਡਾ ਫੌਜੀ ਆਈ, ਫੌਜੀ ਦੀ ਚਿੱਠੀ ਆਈ ਆ। ਇੱਕ ਅੱਧਾ ਫੋਨ ਲੱਗ ਗਿਆ, ਫੋਨ ਆ ਗਏ, ਐਸਟੀਡੀਆਂ ਲੱਗ ਗਈਆਂ, ਫੋਨ ਆ ਗਏ, ਕੈਮਰੇ ਆ ਗਏ। ਗੁਰਮੁਖੋ ਸੱਚਾ ਬਚਨ ਜੇ ਸਾਰਾ ਕੁਝ ਸਮੇਟਿਆ ਗਿਆ, ਸਾਰਿਆਂ ਦੀ ਜਗ੍ਹਾ ਅੱਜ ਮੋਬਾਈਲ ਲੈ ਗਿਆ। ਇੱਕ ਹੱਥ ਜੋੜ ਕੇ ਬੇਨਤੀ ਆ, ਇਹਦੀ ਵਰਤੋਂ ਕਰਨੀ ਆ, ਦੁਰਵਰਤੋਂ ਨਹੀਂ ਕਰਨੀ। ਠੀਕ ਹੈ, ਸਮੇਂ ਨਾਲ ਜੰਤਰ ਨਿਕਲਿਆ ਵਾ, ਅੱਬਲ ਤੇ ਰੱਖਣੇ ਸਾਦੇ ਆ, ਰੱਖ ਲਿਆ, ਲਾਇਆ ਤੇ ਸੁਣ ਲਿਆ। ਕੋਈ ਕਾਰੋਬਾਰ ਦਾ, ਧੰਦੇ ਦਾ, ਕੋਈ ਨਹੀਂ, ਵਰਤੋ। ਹੱਥ ਜੋੜ ਕੇ ਬੇਨਤੀ ਹੈ। ਬਾਕੀ ਆ ਜਿਹੜੀਆਂ ਗੇਮਾਂ, ਭੰਗੜੇ, ਨਾਚ, ਡਾਂਸ, ਗਾਣੇ, ਪ੍ਰੋਗਰਾਮ, ਨੌਜਵਾਨ ਬੱਚੇ ਬੱਚੀਆਂ, ਗੁਰਮੁਖੋ ਵੇਖ ਲਓ, ਆਪ ਜੀ ਹੁਣ ਬਾਬਾ ਜੀ ਬੈਠੇ, ਸਾਰੇ ਸਿੰਘ ਸਾਹਿਬ ਬੈਠੇ ਆ, ਕਿਤੇ ਵੀ ਖੜੇ ਹੋ ਜਾਓ, ਕੈਮਰੇ ਵਾਲੇ ਫਟਾਫਟ, ਮੋਬਾਈਲਾਂ ਵਾਲੇ, ਕੋਈ ਪਤਾ ਨਹੀਂ। ਅੱਜ ਮਾੜਾ ਜਿਹਾ ਕੋਈ ਰਤੀ ਭਰ ਵੀ ਹੁੰਦਾ ਨਹੀਂ, ਫਟਾਫਟ ਮੋਬਾਈਲਾਂ 'ਤੇ। ਇਹ ਸਮਾਂ ਕਲਯੁਗ ਦਾ। ਤੇ ਗੁਰਮੁਖੋ ਹੱਥ ਜੋੜ ਕੇ ਬੇਨਤੀ ਆ ਸਾਰੀ ਸੰਗਤ ਦੇ ਚਰਨਾਂ 'ਚ, ਨੌਜਵਾਨ ਬੱਚੇ ਬੱਚੀਆਂ ਦੇ, ਇਹਦੀ ਵਰਤੋਂ ਕਰਨੀ ਆ, ਦੁਰਵਰਤੋਂ ਨਹੀਂ ਕਰਨੀ। ਮਹਾਂਪੁਰਖਾਂ ਦੇ ਦਿਹਾੜੇ ਮਨਾਏ ਤਾਂ ਹੀ ਸਫਲ ਆ ਜੇ ਕੋਈ ਸਿੱਖਿਆ ਲੈ ਕੇ ਜਾਈਏ, ਤੇ ਗੁਰੂ ਘਰੋਂ ਕੋਈ ਜੀਵਨ ਬਣਾ ਕੇ ਜਾਈਏ। ਤੇ ਜੇ ਯਾਤਰਾ ਤੇ ਸੈਰ ਹੀ ਕਰਕੇ ਚਲੇ ਗਏ, ਤੇ ਗੁਰਮੁਖੋ ਹੱਥ ਜੋੜ ਕੇ ਬੇਨਤੀ ਆ, ਕਿਸੇ ਨੇ ਵੀ ਕਿਧਰੇ ਵੀ ਆ, ਕੋਈ ਕਿਸੇ ਸਟੇਟ 'ਚ ਵੀ ਆ, ਕਿਧਰੇ ਵੀ ਆ, ਇਹਦੀ ਦੁਰਵਰਤੋਂ ਨਹੀਂ ਕਰਨੀ। ਤੇ ਇਹ ਹੱਥ ਜੋੜ ਕੇ ਬੇਨਤੀ ਆ ਸਿੰਘ ਸਾਹਿਬਾਂ ਵੱਲੋਂ ਵੀ, ਬਾਬਾ ਅਮਰੀਕ ਸਿੰਘ ਜੀ ਵੱਲੋਂ ਵੀ, ਬਾਬਾ ਗੁਰਦੇਵ ਸਿੰਘ ਜੀ ਵੱਲੋਂ ਵੀ, ਸਾਰੇ ਮਹਾਂਪੁਰਸ਼ਾਂ ਵੱਲੋਂ, ਸੰਤ ਬਾਬਾ ਕੁਲਵੰਤ ਸਿੰਘ ਜੀ ਵੱਲੋਂ, ਸੰਤ ਬਾਬਾ ਨਰਿੰਦਰ ਸਿੰਘ ਜੀ ਵੱਲੋਂ, ਸਾਰਿਆਂ ਵੱਲੋਂ ਇਹੋ ਹੀ ਗੁਰੂ ਘਰ ਦਾ ਬਚਨ ਆ, ਇਸ ਕਲਯੁਗ ਦੇ ਜੰਤਰ ਦੀ ਦੁਰਵਰਤੋਂ ਨਹੀਂ ਕਰਨੀ, ਵਰਤੋਂ ਕਰਨੀ ਆ। ਠੀਕ ਹੈ, ਲਾਇਆ, ਸੁਣ ਲਿਆ, ਕੋਈ ਕਾਰੋਬਾਰ ਦਾ, ਧੰਦੇ ਦਾ ਕੋਈ ਨਹੀਂ ਗਾ, ਬਾਕੀ ਦੁਰਵਰਤੋਂ ਨਹੀਂ ਕਰਨੀ। ਇਹ ਹੱਥ ਜੋੜ ਕੇ ਬੇਨਤੀ ਆ, ਮਹਾਂਪੁਰਖਾਂ ਦੇ ਦਿਹਾੜੇ ਮਨਾਏ, ਬਰਸੀਆਂ, ਜੋੜ ਮੇਲੇ ਮਨਾਏ ਤਾਂ ਹੀ ਸਫਲੇ ਆ ਜੇ ਮਹਾਂਪੁਰਖਾਂ ਦੇ ਜੀਵਨ ਤੋਂ ਕੋਈ ਸਿੱਖਿਆ ਲੈ ਕੇ ਜਾਣੀ। ਇਹ ਹੱਥ ਜੋੜ ਕੇ ਬੇਨਤੀ ਆ। ਬਾਕੀ ਬਹੁਤ ਜ਼ਿਆਦਾ ਤਿੰਨ ਹੀ ਬੇਨਤੀਆਂ ਵਾ,
ਇੱਕ ਤੇ ਪਤਤ ਪੁਣਾ, ਇੱਕ ਨਸ਼ੇ ਦਾ, ਇੱਕ ਅਕਾਲ ਯੁਗ ਦੇ ਜੰਤਰ ਦਾ, ਤੇ ਗੁਰੂ ਵਾਲੇ ਬਣਨਾ। ਮਾਰੇ ਕਹਿੰਦੇ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨ ਗੁਰੇ ਕਾ ਹੈ ਨਾਉ ਬੁਰਾ। ਤਖਤ ਸਾਹਿਬ ਤੇ ਨਾ ਆ ਪਹਿਲੋਂ 300 ਸਾਲੇ ਤੋਂ ਗੁਰਤਾ ਗੱਦੀ ਤੋਂ ਪਹਿਲਾਂ ਕਦੇ ਹਫ਼ਤੇ ਬਾਅਦ ਅੰਮ੍ਰਿਤ ਸੰਚਾਰ ਹੋ ਗਿਆ, ਕਦੇ 4 ਦਿਨੀ ਹੋ ਗਿਆ, ਕਦੇ 6 ਦਿਨੀ ਹੋ ਗਿਆ, ਕਿਤੇ ਥੋੜ੍ਹੇ ਥੋੜ੍ਹੇ ਬਾਕੀ। ਹੁਣ ਐਡੀ ਅਪਰਪਾਰ ਕਿਰਪਾ ਬਖਸ਼ਿਸ਼ ਆ ਗੁਰਤਾ ਗੱਦੀ ਤੋਂ ਬਾਅਦ ਹਰ ਦੂਸਰੇ ਦਿਨ ਕਿਤੇ ਕੋਈ ਪ੍ਰੋਗਰਾਮ ਹੋਵੇ, ਭਾਵੇਂ ਅੱਗਾ ਪਿੱਛੇ ਕਰਦਾ ਦੇਣਾ, ਇੰਨੀ ਸੰਗਤ ਮਾਈ ਭਾਈ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਜਾਂਦੇ ਆ। ਤੇ ਜਾ ਕੇ ਸਾਰਿਆਂ ਨੇ ਰਹਿਤ ਰੱਖਣੀ ਆ, ਬਿਲਕੁਲ ਜਿਸ ਤਰ੍ਹਾਂ 5 ਪਿਆਰੇ ਸਾਹਿਬਾਨ ਸਾਰੀ ਰਹਿਤ ਮਰਜ਼ਾਦਾ ਸਮਝਾਉਂਦੇ ਆ, ਸਾਰਿਆਂ ਨੇ ਰਹਿਤ ਮਰਜ਼ਾਦਾ 'ਚ ਪਰਪੱਕ ਰਹਿਣਾ। ਬਾਕੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ, ਅੰਮ੍ਰਿਤ ਵੇਲੇ ਦਾ ਪਹਿਰਾ, ਤੇ ਬਾਕੀ ਗੁਰਮੁਖੋ ਆ ਜਿਹੜੇ ਕੋਈ ਵੀ ਸਾਧਨ ਮਹਾਰਾਜ ਨੇ ਬਖਸ਼ਿਆ, ਮੋਟਰਸਾਈਕਲ ਆ, ਗੱਡੀ ਆ, ਕਾਰ ਆ, ਜੀਪ ਆ, ਉਹਨੂੰ ਸਟਾਰਟ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਪਾਤਸ਼ਾਹ ਨੂੰ ਯਾਦ ਕਰਕੇ ਮਹਾਰਾਜ ਦਾ ਨਾਮ ਲੈ ਕੇ ਫੇਰ ਸੈਲਫ ਮਾਰਨਾ, ਫੇਰ ਚਾਬੀ ਲਾਇਆ ਕਰਨੀ। ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਤੇ ਇੱਕ ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਵੱਲੋਂ ਅਤੀ ਸਤਿਕਾਰਯੋਗ ਸੰਤ ਬਾਬਾ ਕੁਲਵੰਤ ਸਿੰਘ ਜੀ, ਅਤੀ ਸਤਿਕਾਰਯੋਗ 5 ਪਿਆਰੇ ਸਾਹਿਬਾਨ, ਸਾਰੇ ਮਹਾਂਪੁਰਸ਼ਾਂ ਦੇ ਅਤੇ ਸਾਰੀ ਗੁਰੂ ਕੀ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇੱਕ ਗੁਰਮੁਖੋ ਹੱਥ ਜੋੜ ਕੇ ਬੇਨਤੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਚਰਨ ਪਾਏ, ਧਰਤੀ ਨੂੰ ਭਾਗ ਲੱਗੇ, ਅੱਜ ਆਪਾਂ ਨੂੰ ਸਮਾਂ ਮਿਲ ਗਿਆ। ਮਹਾਰਾਜ ਸਤਿਗੁਰਾਂ ਨੇ ਸਭ ਤੋਂ ਵੱਡੀ ਕਿਰਪਾ, ਅੱਗੇ ਤੋਂ ਦੇਹ ਪ੍ਰਥਾ ਬੰਦ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਤਖਤ ਸਾਹਿਬ ਵਾਲੀ ਜਗ੍ਹਾ ਤੇ ਗੁਰਤਾ ਗੱਦੀ ਬਖਸ਼ੀ ਆ। ਇੱਕ ਹੱਥ ਜੋੜ ਕੇ ਬੇਨਤੀ ਆ ਸੰਤ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਅਤੇ ਸਤਿਕਾਰਯੋਗ 5 ਪਿਆਰੇ ਸਾਹਿਬ ਵੱਲੋਂ ਬਚਨ, ਅਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਵੱਲੋਂ, ਬਾਬਾ ਅਮਰੀਕ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ, ਸਾਰੇ ਮਹਾਂਪੁਰਸ਼ਾਂ ਵੱਲੋਂ, ਸਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕਿਸੇ ਨੂੰ ਗੁਰੂ ਨਹੀਂ ਮੰਨਣਾ। ਆ ਜਿਹੜੇ ਗੁਰੂ ਬਣ ਬਹਿੰਦੇ ਆ, ਆਪਾਂ ਨੂੰ ਹੁਕਮ ਆ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੇਨਤੀ ਨਹੀਂ ਕੀਤੀ, ਹੁਕਮ ਲਾਇਆ। ਮਹਾਰਾਜ ਪਾਤਸ਼ਾਹ ਕਹਿੰਦੇ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਉਸ ਅਕਾਲ ਪੁਰਖ ਪਰਮੇਸ਼ਰ ਦੀ ਆਗਿਆ ਆਈ, ਪੰਥ ਸਾਜਿਆ ਗਿਆ, ਤੇ ਸਾਰੇ ਹੁਕਮ ਲਾਇਆ ਜੇ ਗੁਰੂ ਮੰਨਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ। ਆ ਜਿਹੜੇ ਬਹਿੰਦੇ ਆ ਨਾ, ਆ ਰਾਮ ਰਹੀਮ ਵਰਗੇ, ਆ ਰਾਮ ਰਹੀਮ ਜਿਹੜਾ ਬਣਿਆ ਸੀ, ਕੋਈ ਪਿਛਲਾ ਚੰਗਾ ਕਰਮ ਆ ਗਿਆ, ਚੰਗਾ ਕਰਮ ਆ ਗਿਆ, ਵੀ ਤੌਰ ਤੇ ਵਡਿਆਈ ਹੋਣ ਡੇ ਵੀ ਆ ਨਰਕ ਧਾਰੀਏ ਜਿੱਦਾਂ ਪਹਿਲਾਂ ਹੋਏ, ਹੁਣ ਤੇ ਚਲੋ ਗੁਰੂ ਮਹਾਰਾਜ ਸਮਾਧੀ ਬਖਸ਼ਣਾ, ਆ ਕੀਤੀਆਂ ਦਾ ਫਲ ਪਾਉਣ ਡੇ ਆ। ਤੇ ਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਨੇ ਸਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਕਿਸੇ ਨੂੰ ਗੁਰੂ ਨਹੀਂ ਮੰਨਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ ਜੋ ਵੀ ਅਰਦਾਸ ਕਰੀਏ ਗੁਰਮੁਖੋ, ਉਹ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਪ੍ਰਵਾਨ ਹੁੰਦੀ ਹੈ, ਕਰਨੀ ਆ ਜਨ ਬਣ ਕੇ, ਕਦੇ ਵੀ ਅਰਦਾਸ ਬਿਰਥਾ ਨਹੀਂ ਗਈ। ਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਤੇ ਹੁਣ ਸੰਤ ਬਾਬਾ ਨਰਿੰਦਰ ਸਿੰਘ ਜੀ, ਸਾਰੇ ਮਹਾਂਪੁਰਖਾਂ ਦਾ ਤੇ 5 ਪਿਆਰੇ ਸਾਹਿਬਾਨਾਂ ਦਾ, ਸੰਤ ਬਾਬਾ ਕੁਲਵੰਤ ਸਿੰਘ ਜੀ ਦਾ, ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ ਕਰਨਗੇ। ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ, ਕਿਉਂ ਸਮਾਂ ਥੋੜ੍ਹਾ ਵਾ, ਤੇ ਇਸੇ ਤਰ੍ਹਾਂ ਕਿਰਪਾ ਬਣੀ ਰਵੇ, ਬਖਸ਼ਿਸ਼ ਬਣੀ ਰਵੇ। ਬਾਬਾ ਜੀ ਕਿਰਪਾ। ਚਲੋ ਧੰਨਵਾਦ। ਕੋਈ ਨਹੀਂ, ਨਹੀਂ ਕੋਈ ਨਹੀਂ, ਧੰਨਵਾਦ। ਕੋਈ ਨਹੀਂ, ਜਿੱਦਾਂ ਹੁਕਮ ਹੈ। ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਸਾਰਿਆਂ ਦਾ ਧੰਨਵਾਦ ਕਰਨਗੇ। ਤੇ ਇਸੇ ਤਰ੍ਹਾਂ ਕਿਰਪਾ ਬਣੀ ਰਵੇ, ਇਸੇ ਤਰ੍ਹਾਂ ਬਖਸ਼ਿਸ਼ਾਂ ਬਣੀਆਂ ਰਹਿਣ।
ਤੇ ਉਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਕਿਰਪਾ ਰੱਖਣਾ। ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਸਾਰੇ ਜਥੇਦਾਰਾਂ ਤੇ ਪਾਤਸ਼ਾਹ ਰਹਿਮਤਾਂ ਬਖਸ਼ਣਾ। ਸੰਤ ਬਾਬਾ ਕੁਲਵੰਤ ਸਿੰਘ ਜੀ ਅਤੀ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਸਾਰੇ ਮਹਾਂਪੁਰਸ਼ਾਂ ਅੱਗੇ ਸਾਰੀ ਗੁਰੂ ਕੀ ਸੰਗਤ ਦੇ ਚਰਨਾਂ 'ਚ ਇਹੋ ਹੀ ਬੇਨਤੀ ਆ ਸਾਰਿਆਂ ਵੱਲੋਂ, ਸਾਡੇ ਵੱਲੋਂ, ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਵੱਲੋਂ ਅਤੇ ਸਾਰੇ ਜਥੇਦਾਰਾਂ ਵੱਲੋਂ, ਜਿੱਥੇ ਜਿੱਥੇ ਵੀ ਡੇਰਿਆਂ 'ਚ ਪਹਿਰਾ ਵਾ, ਇੱਥੇ ਆ, ਪੰਜਾਬ ਆ, ਸਾਰਿਆਂ ਵੱਲੋਂ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਅਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਆ। ਗੁਰੂ ਮਹਾਰਾਜ ਪਾਤਸ਼ਾਹ ਮੱਤ ਤੋਂ ਪੜਦੇ ਪੈਣ ਤੋਂ ਬਚਾ ਕੇ ਰੱਖ ਲੈਣਾ, ਸਦ ਬੁੱਧੀਆਂ ਬਖਸ਼ਣਾ। ਗੁਰੂ ਪਾਤਸ਼ਾਹ ਕੀਤੇ ਬਚਨ ਆਪਣੇ ਚਰਨਾਂ ਦੇ ਵਿੱਚ ਸਵਾਸ ਲੇਖੇ ਲਵਾ ਲੈਣਾ। ਗੁਰੂ ਮਹਾਰਾਜ ਪਾਤਸ਼ਾਹ ਜ਼ਿੰਦਗੀ ਦਾ ਸਫ਼ਰ ਆ ਠੇਡੇ ਲੱਗਣ ਤੋਂ ਤੇ ਗੁਰੂ ਮਹਾਰਾਜ ਬਚਾਈ ਰੱਖਣਾ। ਇਸੇ ਤਰ੍ਹਾਂ ਕਿਰਪਾ ਬਣੀ ਰਵੇ। ਆਪਣੇ ਦਰਾਂ ਘਰਾਂ ਦੀਆਂ ਸੇਵਾ ਲੈਂਦੇ ਰਹਿਣਾ ਤੇ ਹੱਥ ਜੋੜ ਕੇ ਬੇਨਤੀ ਆ ਸਾਰੀ ਸੰਗਤ ਨੂੰ ਬਚਨ ਆ। ਹੁਣ 10, 11, 12 ਤਰੀਕ ਨੂੰ ਨਵੰਬਰ ਨੂੰ 550 ਸਾਲਾ ਗੁਰਦੁਆਰਾ ਨਾਨਕ ਝੀਰਾ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੀ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਤਖਤ ਸਾਹਿਬ ਵੱਲੋਂ, ਗੁਰਦੁਆਰਾ ਲੰਗਰ ਸਾਹਿਬ ਵੱਲੋਂ, ਗੁਰਦੁਆਰਾ ਨਾਨਕ ਝੀਰਾ ਸਾਹਿਬ ਵੱਲੋਂ ਅਤੇ ਸਾਰੇ ਗੁਰੂ ਘਰਾਂ ਵੱਲੋਂ ਇਹੋ ਹੀ ਗੁਰਮਤਾ ਹੋ ਕੇ ਹੋਇਆ ਵੀ ਸਾਰਿਆਂ ਨੇ ਗੁਰਦੁਆਰਾ ਨਾਨਕ ਝੀਰਾ ਸਾਹਿਬ, ਜਿਸ ਤਰ੍ਹਾਂ ਹੁਣ ਜਾਗਰਤੀ ਯਾਤਰਾ ਗਈ ਸੀ 2 ਜੂਨ ਨੂੰ, ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਬੜੀ ਵੱਡੀ ਸਤਿਗੁਰਾਂ ਦੀ ਕਿਰਪਾ ਵਰਤ ਰਹੀ ਹੈ। ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ 10, 11, 12 ਨਵੰਬਰ ਨੂੰ ਤੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਹਾਜ਼ਰੀਆਂ ਭਰਨੀਆਂ ਵਾ ਤੇ ਵੱਧ ਤੋਂ ਵੱਧ ਸਤਿਗੁਰਾਂ ਦੀ ਕਿਰਪਾ ਵਰਤਦੀ ਰਵੇ। ਵੱਧ ਤੋਂ ਵੱਧ ਸੰਗਤਾਂ ਦਾ ਇਸੇ ਤਰ੍ਹਾਂ ਠਾਠਾਂ ਮਾਰਦਾ ਸਤਿਗੁਰਾਂ ਦੀ ਹੜ ਰਵੇ, ਇਸੇ ਤਰ੍ਹਾਂ ਕਿਰਪਾ ਵਰਤਦੀ ਰਵੇ। ਸਾਰਿਆਂ ਨੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਹਾਜ਼ਰੀਆਂ ਭਰਨੀਆਂ ਵਾ ਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ। ਜਿਸ ਤਰ੍ਹਾਂ 500 ਸਾਲਾ ਝੀਰਾ ਪ੍ਰਗਟ ਸਮਾਗਮ ਸਤਿਗੁਰਾਂ ਦੀ ਕਿਰਪਾ ਨਾਲ ਮਨਾਇਆ ਗਿਆ, ਇਸੇ ਤਰ੍ਹਾਂ 550 ਸਾਲਾ ਗੁਰੂ ਮਹਾਰਾਜ ਪਾਤਸ਼ਾਹ ਦੀ ਕਿਰਪਾ ਨਾਲ ਮਨਾਇਆ ਜਾਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦਿਓ ਪਹਿਲਾਂ ਕਰਨਗੇ, ਬਾਬਾ ਜੀ ਤੁਸੀਂ ਲਾ ਦਿਓ ਸੰਗਤ ਦਾ ਮਾਣ। नहीं ऊंचा करो, थोड़ा थले ऊंचा करो बस। वाहिगुरु वाहिगुरु वाहिगुरु। परम सत्कारयोग गुरु रूप गुरु प्यारी साध संगत जी झुकाओ सीस गुरु ग्रंथ साहिब जी नूं। प्यार विच आओ बुलाओ फतेह। वाहिगुरु जी का खालसा, वाहिगुरु जी की फतेह। सब तो पहला 2 मिनट वास्ते गुरु की संगत ने उच्ची आवाज़ दे विच सतनाम वाहिगुरु दा जाप करना, फिर गुरु की संगत नाल विचारा साझीआं करांगे। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु।
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਖਤ ਸੱਚਖੰਡ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਇਸੇ ਧਰਤੀ ਤੇ ਕਲਗੀਆਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਸੀ, ਆਪਣਾ ਸੀਸ ਗੁਰੂ ਗ੍ਰੰਥ ਸਾਹਿਬ ਨੂੰ ਝੁਕਾਇਆ ਸੀ। ਉਸ ਧਰਤੀ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਮਹਾਂਪੁਰਸ਼ਾਂ ਦੀ ਬਰਸ਼ੀ ਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਜੁੜ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਰਹੇ ਹੋ। ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ, ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ, ਚੌਂ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਦੇ ਵਿੱਚ ਸਾਰੇ ਜੁੜ ਬੈਠੇ ਹੋ। ਸਾਰੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਮਹਾਂਪੁਰਸ਼ ਸਮੁੱਚੀਆਂ ਸੰਗਤਾਂ ਜਿੱਥੇ ਪਹੁੰਚੀਆਂ ਨੇ, ਉੱਥੇ ਤਖਤ ਸਾਹਿਬ ਤੋਂ ਸੰਤ ਬਾਬਾ ਕੁਲਵੰਤ ਸਿੰਘ ਜੀ ਤੇ ਸਮੂਹ ਪੰਜ ਪਿਆਰੇ ਸਾਹਿਬਾਨ ਪਹੁੰਚੇ ਹੋ। ਸਮੁੱਚੀਆਂ ਸੰਗਤਾਂ ਜਿੱਥੇ ਹਾਜ਼ਰੀਆਂ ਲਵਾ ਰਹੀਆਂ ਨੇ, ਉੱਥੇ ਚਾਰ ਦੀਵਾਨ ਗਿਆਨੀ ਪਿੰਦਰਪਾਲ ਜੀ ਨੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਸੀ। ਜਪਜੀ ਸਾਹਿਬ ਦੇ ਪਹਿਲੀਆਂ ਚਾਰ ਪੌੜੀਆਂ ਦੀ ਵਿਚਾਰ ਉਹਨਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕਿਉਂਕਿ ਪਹਿਲੇ ਜਿਦਨ ਆਏ ਸੀ ਉਦੋਂ ਇਹ ਵਿਚਾਰ ਕੀਤੀ ਸੀ ਕਿ ਬਰਛੀ ਸਮਾਗਮਾਂ ਦੇ ਵਿੱਚ ਨਾਲ ਦੀ ਨਾਲ 550 ਸਾਲਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਆ ਰਿਹਾ, ਉਹਦੇ ਨਾਲ ਦੀ ਨਾਲ ਵੀ ਕੋਈ ਪ੍ਰਚਾਰ ਕੀਤਾ ਜਾਵੇ, ਵਿਚਾਰ ਕੀਤੀ ਜਾਵੇ, ਸੰਗਤਾਂ ਤਾਈਂ ਗੁਰੂ ਨਾਨਕ ਪਾਤਸ਼ਾਹ ਦਾ ਸਨਾ ਪਹੁੰਚਾਇਆ ਜਾਵੇ। ਉਹਦੇ ਉੱਤੇ ਗਿਆਨੀ ਪਿੰਦਰਪਾਲ ਜੀ ਨੇ ਚਾਰ ਦੀਵਾਨਾਂ ਦੇ ਵਿੱਚ ਆਪ ਜੀ ਦੇ ਨਾਲ ਪਹਿਲੀਆਂ ਜਿਹੜੀਆਂ ਚਾਰ ਪੌੜੀਆਂ ਜਪਜੀ ਸਾਹਿਬ ਦੀਆਂ, ਉਹਦੇ ਵਿੱਚੋਂ ਵਿਚਾਰ ਸਾਂਝੇ ਕੀਤੇ ਸਨ। ਔਰ ਸਾਰਾ ਆਤਮਿਕ ਪੱਖੋਂ, ਜੀਵਨ ਪੱਖੋਂ, ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਦੇ ਪੱਖੋਂ ਆਪ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੋੜਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਏਡੇ ਵੱਡੇ ਗੁਰੂ ਆਪਾਂ ਨੂੰ ਕਲਯੁਗ ਦੇ ਵਿੱਚ ਮਿਲੇ ਆ। ਦੁਨੀਆਂ ਦੇ ਵਿੱਚ ਸਾਰੇ ਹੀ ਗ੍ਰੰਥ, ਸਾਰੇ ਧਰਮ ਸਤਿਕਾਰਯੋਗ ਆ, ਕਿਸੇ ਦੀ ਨਿੰਦਿਆ ਨਹੀਂ। ਕੇਵਲ ਜੇ ਕਿਸੇ ਗ੍ਰੰਥ ਨੂੰ ਗੁਰਗੱਦੀ ਮਿਲੀ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਮਿਲੀ ਆ। ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਗ੍ਰੰਥ ਨੂੰ ਗੁਰਗੱਦੀ ਨਹੀਂ ਮਿਲੀ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ। ਤੇ ਜਿੱਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਿਆਨ ਆ, ਏਡਾ ਵੱਡਾ ਗਿਆਨ ਵੀ ਕਿਤੇੋਂ ਪ੍ਰਾਪਤ ਨਹੀਂ ਹੋ ਸਕਦਾ। ਗਿਆਨ ਤੇ ਵਿਗਿਆਨ ਇਹ ਸਾਰਾ ਹੀ ਇਹਨਾਂ ਹੋਰ ਕਿਤੇੋਂ ਵੀ ਤੈਨੂੰ ਗਿਆਨ ਤੇ ਵਿਗਿਆਨ ਜਿਹੜਾ ਨਹੀਂ ਮਿਲ ਸਕਦਾ ਜਿੰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਕਿਉਂਕਿ ਏਡੀ ਵੱਡੀ ਫਲਸਫੀ, ਏਡਾ ਵੱਡਾ ਗਿਆਨ ਤੇ ਏਡਾ ਵੱਡਾ ਵਿਗਿਆਨ ਕਿਤੇੋਂ ਮਿਲ ਹੀ ਨਹੀਂ ਸਕਦਾ ਦੁਨੀਆ ਦੇ ਵਿੱਚੋਂ। ਭਾਵੇਂ ਜਿੰਨੇ ਮਰਜ਼ੀ ਆਪਾਂ ਗ੍ਰੰਥ ਫੋਲ ਲਈਏ, ਜਿੰਨੀਆਂ ਮਰਜ਼ੀ ਆਪਾਂ ਬੁੱਕਾਂ ਪੜ੍ਹ ਲਈਏ, ਕਿਤੇ ਉਹ ਚੀਜ਼ ਪ੍ਰਾਪਤ ਨਹੀਂ ਹੋ ਸਕਦੀ। ਕਿਉਂਕਿ ਆਪਾਂ ਛੋਟੀ ਜਿਹੀ ਵਿਚਾਰ ਕਰਕੇ ਸਮਾਪਤੀ ਕਰ ਦੇਣੀ ਆ। ਜਪਜੀ ਸਾਹਿਬ ਦੇ ਵਿੱਚ ਇੱਕ ਸਿੰਘ ਨੇ ਸਾਨੂੰ ਸਵਾਲ ਕੀਤਾ, ਕਹਿੰਦੇ ਮਹਾਂਪੁਰਸ਼ੋ ਇਹ ਕਾਰ ਸੇਵਾ ਕਿੱਥੋਂ ਚੱਲੀ ਸੀ? ਆਈ ਆ ਬਈ ਕੀ ਗੱਲ ਭਾਈ ਤੂੰ ਕਿਉਂ ਪੁੱਛਣਾ ਚਾਹਣਾ? ਕਹਿੰਦੇ ਨਾ ਮੈਂ ਕੋਈ ਜਾਣਨਾ ਚਾਹਣਾ। ਆਈ ਆ ਵੀ ਜੇ ਕਾਰ ਸੇਵਾ ਦੀ ਗੱਲ ਕਰੀਏ ਤੇ ਇਹ ਤਾਂ ਧਰਤੀ ਚੰਦ ਸੂਰਜ ਤੋਂ ਪਹਿਲਾਂ ਵੀ ਨਿਰੰਕਾਰ ਨੇ, ਨਿਰਗੁਣ ਸਰੂਪ ਅਕਾਲ ਪੁਰਖ ਨੇ ਸ਼ੁਰੂ ਕੀਤੀ ਸੀ। ਕਹਿੰਦੇ ਉਹ ਕਿੱਦਾਂ? ਮੈਂ ਫਿਰ ਆ ਦੱਸੀਏ ਤੈਨੂੰ ਕਿੱਦਾਂ ਕੀਤੀ ਸੀ।
ਜਪਜੀ ਸਾਹਿਬ ਦੇ ਵਿੱਚ ਜਿੱਥੇ ਏਡਾ ਏਡਾ ਵੱਡਾ ਗਿਆਨ ਮਹਾਰਾਜ ਨੇ ਰੱਖਿਆ, ਹੁਣ ਤੁਸੀਂ ਨਾਲ ਦੀ ਨਾਲ ਵਿਚਾਰ ਸੁਣਿਓ। ਏਡੀ ਵੱਡੀ ਫਿਲਾਸਫੀ ਇੱਕ ਇੱਕ ਸ਼ਬਦ ਦੇ ਵਿੱਚ ਮਰਗ ਦੇ ਰਾਤੀ ਰੋਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ तिनके नाम अनेक अनंत कर्मी कर्मी होए विचार सच्चा आप सच्चा दरबार थे सोन पंच परवान नदरी कर्म पवे निशान कच पकाई होते पाए नानक गया जापे जाए। गुरु की संगत आप पढ़ भी लिया तो सुन भी लिया पर समझ नहीं आई कुछ। मर के राती जदों ये संसार दी रचना की महाराज ने जिथे जपजी साहब दे विच भी आउंदा वा कीता पसाओ एको कवाओ, एक वाग दे नाल सारा पसारा पसर दिता। उहदे विच महाराज ने कीता की कार सेवा शुरू कित्थों कीती? महाराज कहंदे राती महाराज ने रातां बनातियां। वेखो कार सेवा शुरू हो गई, महाराज निर्गुण स्वरूप अकाल पुरख ने शुरू करती आ। कहंदे राती रातां बना दित्तियां महाराज ने, रुत्ती महाराज ने रुत्तां बना दित्तियां। गर्मी दी रुत्त, सर्दी दी रुत्त, बसंत रुत्त, अनेकां रुत्तां बना दित्तियां महाराज ने। थिती महाराज ने थितां बना दित्तियां। वार अज जिन्ने हफ्ते दे वार है ना, ऐतवार सोमवार मंगल बुध वीर शुक्र शनिश्चर ऐत, ये सारे ही निरंकार निर्गुण स्वरूप अकाल पुरख ने बनाए हैं, किसी बंदे ने नहीं बनाए। महाराज कहंदे राती रोती थिती वार, वार बना दिते। राती रोती थिती वार पवन, फिर महाराज ने की कीता? पवन बना दिती। फिर पानी, फिर महाराज ने पानी बना दिता। फिर की कीता महाराज ने? पवन पानी अग्नि, फिर अग्नि बना दी। फिर पताल बना दिते महाराज ने। ये सारियां चीज़ां बना के राती रुती थिती वार पवन पानी अग्नि पताल, फिर तिस विच धरती थाप रखी धर्मसाल। ये सारियां चीज़ां की रचना करके ते फिर महाराज ने धरती बना के धर्मशाला विच रख दी। वेखो किड्डी वड्डी फिलासफी आ। फिर महाराज ने कीता तिस विच धरती थाप रखी धर्मसाल तिस विच जी, फिर जी पैदा कीते 84 लाख जून पैदा की। तिस विच जी पैदा कीते, किते इंसानां दी दुनिया रच दिती, किते पंछियां दी दुनिया रच दिती, किते जानवरां दी दुनिया रच दिती, किते बनस्पति दी दुनिया रच दिती, किते 42 लाख पानी दे जीव जिहड़े उन्हां दी दुनिया रच दिती, किते 42 लाख धरती ते रहन वाले जीव उन्हां दी दुनिया रच दिती। किड्डी वड्डी फिलासफी, किन्ने वड्डे जीव। मर गए तिस विच जी, तिस विच जी जुगत, फिर उन्हां नूं चलाउण वास्ते जुगतां पैदा कीतीआं। उन्हां जीवां नूं 84 लाख जून नूं चलाउण वास्ते जुगतां पैदा कीतीआं। तिस विच जी जुगत के रंग, फिर इस सृष्टि दे विच निरंकार ने रंग भरे। रंग भी किस तरह के? 84 लाख जून के सुभावां दे विच अलग अलग रंग भर दिते। एक एक सुभाव दे विच करोड़ां ही रंग भर दिते, जिहदी कोई गिनती नहीं कर सकता। पता नहीं एक वेले क्रोध आ जाता, एक वेले शांति आ जाती, एक वेले प्रेम जागदा, पता ही नहीं किन्ने क सुभाव जिहड़े अलग अलग किस्म के जीव दे विच प्रगट हुंदे। इह निरंकार ने हर जीवां दे सुभावां दे विच रंग भर दिते, बनस्पति दे विच रंग भर दिते, अनेकां किस्मां दे रंग भर दिते। तिस विच जी जुगत के रंग तिनके नाम अनेक अनंत, उन्हां दे नाम भी अनेकां रख दिते, अनंत जिहदी कोई गिनती नहीं कर सकदा, इन्ने नाम रख दिते। तिनके नाम अनेक अनंत कर्मी कर्मी होए विचार। फिर महाराज कहंदे ये धर्मशाला दे विच धरती जिहड़ी धर्मशाला बना के रखी सी ना, इहदे विच कर्मा कर्मा दी विचार होण लगी। अपना निरंकार दे नाल विछोड़ा क्यों पिया वा? महाराज कहंदे किरत कर्म के विछड़े कर किरपा मेलो राम। साडी किरत दा करके ते कर्मा दा करके साडा निरंकार दे नालों विछोड़ा पिया होया। जे साडे कर्म चंगे होण ते असीं किरत ठीक करांगे, जे साडी किरत ठीक होवे ते साडा कर्म ठीक होवेगा। दोवां दा सुमेल आ। दोवें ना ठीक होने के कारण वार वार सानू जन्म लेना पै रहा, वार वारे दुनिया में आना पै रहा। ते गुरु की संगत कर्मी कर्मी होए विचार, सच्चा आप सच्चा दरबार, निरंकार निर्गुण स्वरूप अकाल पुरख आप भी सच्चा वा
ਤੇ ਇਸ ਧਰਤੀ ਦੇ ਜਿਹੜਾ ਉਹਨੇ ਦਰਬਾਰ ਲਾਇਆ 84 ਲੱਖ ਜੂਨ ਦੇ ਵਿੱਚ, ਕਰਤਾ ਪੁਰਖ ਆ ਬੈਠਾ, ਇਹ ਵੀ ਉਹਦਾ ਦਰਬਾਰ ਸੱਚਾ ਵਾ। ਗੁਰੂ ਕੀ ਸੰਗਤ ਜੇ ਆਪਾਂ ਵਿਆਖਿਆ ਕਰੀਏ ਇਸ ਤੋਂ ਅੱਗੇ, ਤੇ ਗੁਰੂ ਕੀ ਸੰਗਤ ਬਹੁਤ ਲੰਮਾ ਅੱਗੇ ਕੰਮ ਚਲੇ ਜਾਵੇਗਾ। ਗੁਰੂ ਕੀ ਸੰਗਤ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ। ਗੁਰੂ ਕੀ ਸੰਗਤ ਪੰਜ ਪਰਵਾਨ ਕੀ ਆ? ਅਨੇਕਾਂ ਕਿਸਮਾਂ ਦੇ ਅਰਥ ਇਹਦੇ ਨਿਕਲਦੇ ਆ। ਗੁਰੂ ਕੀ ਸੰਗਤ ਸਤ, ਸੰਤੋਖ, ਦਇਆ, ਧੀਰਜ, ਧਰਮ। ਜਿਸ ਇਨਸਾਨ ਦੇ ਅੰਦਰ ਇਹ ਪੰਜ ਚੀਜ਼ਾਂ ਵਾ, ਗੁਰੂ ਕੀ ਸੰਗਤ ਉਹਦੇ ਵਿੱਚ ਧਰਮ ਵਰਤਦਾ, ਤਾਂ ਗੁਰੂ ਕੀ ਸੰਗਤ ਧਰਮੀ ਬੰਦਾ ਜਿਹੜਾ ਵਾ ਉੱਠ ਕੇ ਕਲਗੀਆਂ ਵਾਲੇ ਦੇ ਅੱਗੇ ਸੀਸ ਝੁਕਾ ਦਿੰਦਾ। ਜਿਸ ਤਰ੍ਹਾਂ ਪੰਜ ਪਿਆਰਿਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਦੇ ਅੱਗੇ ਸੀਸ ਝੁਕਾ ਦਿੱਤੇ ਸੀ। ਪੰਜ ਪਰਵਾਨ, ਉਹਨਾਂ ਦੇ ਅੰਦਰ ਸਤ, ਸੰਤੋਖ, ਦਇਆ, ਧੀਰਜ, ਧਰਮ ਸੀ। ਜਦੋਂ ਇਹ ਚੀਜ਼ਾਂ ਅੰਦਰ ਆ ਜਾਣ ਤਾਂ ਗੁਰੂ ਕੀ ਸੰਗਤ ਉਦੋਂ ਉਹ ਗੁਰਸਿੱਖ ਗੁਰਮੁਖ ਬਣ ਜਾਂਦਾ, ਤੇ ਗੁਰਮੁਖ ਜਿਹੜਾ ਵਾ ਉਹਦੇ ਅੰਦਰ ਦੋਸ਼ ਕੋਈ ਨਹੀਂ ਰਹਿੰਦਾ, ਤੇ ਗੁਰੂ ਕੀ ਸੰਗਤ ਉਹ ਕਲਗੀਆਂ ਵਾਲੇ ਦੇ ਦਰ ਤੇ ਫਿਰ ਪ੍ਰਵਾਨ ਹੋ ਜਾਂਦਾ। ਪੰਜ ਪਰਵਾਨ, ਉਹ ਪੰਜੇ ਹੀ ਪ੍ਰਵਾਨ ਹੋ ਗਏ। ਇਸੇ ਤਰ੍ਹਾਂ ਗੁਰੂ ਕੀ ਸੰਗਤ ਅੰਤਰੀ ਅਰਥ ਵੀ ਇਹਦੇ ਬੇਅੰਤ ਆ, ਪਰ ਇਹਨਾਂ ਆਪਣੇ ਕੋਲ ਸਮਾਂ ਨਹੀਂ। ਗੁਰੂ ਕੀ ਸੰਗਤ ਪੰਜ ਪਰਵਾਨ, ਪੰਜ ਪ੍ਰਧਾਨ, ਪੰਜੇ ਪਾਵੇ ਦਰਗੇ ਮਾਨ। ਫਿਰ ਉਹ ਦਰਗਾਹ ਦੇ ਵਿੱਚ ਮਾਨ ਪਾਉਂਦੇ ਆ, ਸੋਭਨੀਕ ਹੁੰਦੇ ਆ। ਗੁਰੂ ਕੀ ਸੰਗਤ ਇੱਕ ਇੱਕ ਅੱਖਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ, ਉਹਦੇ ਵਿੱਚ ਏਡੀ ਫਲਸਫੀ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਆ ਜਿਹਦਾ ਕੋਈ ਅੰਤ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਇੱਕ ਅੱਖਰ ਲੈ ਲਈਏ ਤਾਂ ਗੁਰੂ ਕੀ ਸੰਗਤ ਆਪਾਂ ਸਾਰਾ ਜੀਵਨ ਲਾ ਕੇ, ਲੱਖ ਜਨਮ ਧਾਰ ਕੇ ਇੱਕ ਅੱਖਰ ਦੀ ਵਿਆਖਿਆ ਕਰੀਏ ਤੇ ਗੁਰੂ ਕੀ ਸੰਗਤ ਪੂਰਾ ਨਹੀਂ ਕਰ ਸਕਦੇ। ਸਤਿ ਸ੍ਰੀ ਅਕਾਲ। ਗੁਰੂ ਕੀ ਸੰਗਤ ਇੱਕ ਅੱਖਰ ਦੇ ਵਿੱਚ, ਗੁਰਬਾਣੀ ਦੇ ਇੱਕ ਅੱਖਰ ਦੇ ਵਿੱਚ ਤਿੰਨੇ ਲੋਕਾਂ ਦੀ ਰਚਨਾ ਕੀਤੀ ਨਿਰੰਕਾਰ ਨੇ। ਏਡੀ ਵੱਡੀ ਫਲਸਫੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਰੱਖੀ ਆ। ਅੱਜ ਦੀ ਸਾਇੰਸ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾ ਦਿੱਤਾ। ਜੋ ਖੋਜਾਂ ਕਰ ਰਹੇ ਆ ਗੁਰੂ ਕੀ ਸੰਗਤ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹ ਕੇ ਉਹਦੀ ਸੇਧ ਲੈ ਕੇ ਤੇ ਫਿਰ ਖੋਜਾਂ ਕਰ ਰਹੇ ਆ ਸਾਇੰਸ ਦੀਆਂ। ਅੱਜ ਸਾਇੰਸ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੱਤਾ। ਗੁਰੂ ਕੀ ਸੰਗਤ ਏਡੀ ਵੱਡੀ ਫਲਸਫੀ, ਏਡਾ ਵੱਡਾ ਗਿਆਨ, ਏਡਾ ਵੱਡਾ ਵਿਗਿਆਨ ਗੁਰੂ ਕੀ ਸੰਗਤ ਹੋਰ ਕਿਸੇ ਗ੍ਰੰਥ ਚੋਂ ਨਹੀਂ ਮਿਲ ਸਕਦਾ, ਕਿਸੇ ਕਿਤਾਬਾਂ ਚੋਂ ਨਹੀਂ ਮਿਲ ਸਕਦਾ। ਗੁਰੂ ਕੀ ਸੰਗਤ ਇੱਕੋ ਇੱਕ ਘਾਟ ਆਪਣੇ ਵਿੱਚ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨੀ ਛੱਡ ਗਏ ਆ। ਇੱਕੋ ਇੱਕ ਸਾਡੇ ਵਿੱਚ ਘਾਟ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨੀ ਛੱਡ ਗਏ ਅਸੀਂ। ਜੇ ਗੁਰੂ ਗ੍ਰੰਥ ਸਾਹਿਬ ਦੀ ਸਹਿਜ ਪਾਠ ਰੱਖ ਲੇ, ਗੁਰੂ ਕੀ ਸੰਗਤ ਇੱਕ ਸ਼ਬਦ, ਇੱਕ ਤੁਕ, ਇੱਕ ਅੰਗ, ਦੋ ਅੰਗ, ਚਾਰ ਅੰਗ, ਜਿੰਨੀ ਵੀ ਹਿੰਮਤ ਆ, ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਰੋਜ਼ ਪਾਠ ਕਰੀਏ ਤੇ ਗੁਰੂ ਕੀ ਸੰਗਤ ਉਹਦੇ ਵਿੱਚੋਂ ਗਿਆਨ ਦੇ ਸੋਮੇ ਫੁੱਟਦੇ ਆ, ਗਿਆਨ ਦੇ ਸੋਮੇ ਫੁੱਟਦੇ ਆ। ਗੁਰੂ ਕੀ ਸੰਗਤ ਸਾਨੂੰ ਕਿਸੇ ਦੇ ਅੱਗੇ ਗੋਡੇ ਟੇਕਣ ਦੀ ਲੋੜ ਨਹੀਂ, ਦੰਬੀਆਂ ਤੇ ਪਖੰਡੀਆਂ ਦੇ ਕੋਲ ਜਾਣ ਦੀ ਲੋੜ ਨਹੀਂ। ਗੁਰੂ ਕੀ ਸੰਗਤ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਜੋ ਮੰਗੋਗੇ ਬੱਤੀਆਂ ਦੰਦਾਂ ਦੇ ਵਿੱਚ ਉਹੋ ਹੀ ਮਿਲਦਾ। ਤਿੰਨਾਂ ਲੋਕਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਏਡਾ ਵੱਡਾ ਗਿਆਨ, ਏਡੀ ਵੱਡੀ ਬਖਸ਼ਿਸ਼ ਆਪਾਂ ਨੂੰ ਕਿਤੇੋਂ ਨਹੀਂ ਪ੍ਰਾਪਤ ਹੋ ਸਕਦੀ ਜਿੰਨੀ ਵੱਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪਾਂ ਨੂੰ ਪ੍ਰਾਪਤ ਹੋਵੇਗੀ। ਵੇਖੋ ਕਲਗੀਆਂ ਵਾਲੇ ਨੇ ਇਸੇ ਧਰਤੀ ਤੇ ਸੱਚਖੰਡ ਸਾਹਿਬ, ਗੁਰੂ ਕੀ ਸੰਗਤ ਤਖਤ ਸੱਚਖੰਡ ਸਾਹਿਬ, ਕਲਗੀਆਂ ਵਾਲੇ ਨੇ ਤੰਬੂ ਲਵਾ ਕੇ ਪੰਜ ਪਿਆਰੇ ਸਾਹਿਬ ਖੜੇ ਸੀ। ਆਪ ਮਹਾਰਾਜ ਨੇ ਸਾਰਾ ਸੰਦੇਸ਼ ਬਖਸ਼ਿਸ਼ ਕਰਕੇ 52 ਹੁਕਮਨਾਮੇ ਸੁਣਾ ਕੇ ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਦੀਆਂ 5 ਪਰਿਕਰਮਾ ਕੀਤੀਆਂ, 5 ਪੈਸੇ ਨਾਰੀਅਲ ਰੱਖੇ ਤੇ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ। ਜੇ ਕਲਗੀਆਂ ਵਾਲੇ ਆਪ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਸਕਦੇ ਆ, ਆਪਣੀ ਜੋਤ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਰੱਖੀ ਆ, ਗੁਰੂ ਕੀ ਸੰਗਤ ਉਸ ਸਭ ਤੋਂ ਪਹਿਲੀ ਵਾਰ ਇਹ ਹੁਕਮਨਾਮਾ ਲਿਆ ਗਿਆ ਸੀ ਸੱਚਖੰਡ ਸਾਹਿਬ ਦੀ ਧਰਤੀ ਤੋਂ। ਸੋਹੀ ਮਹੱਲਾ ਪੰਜਵਾਂ, ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ, ਆਏ
ਕਰਤੇ ਆਪ ਵਸਾਇਆ ਰਾਮ। ਇਹ ਪਹਿਲੀ ਵਾਰ ਹੁਕਮਨਾਮਾ ਹਜੂਰ ਸਾਹਿਬ ਦੀ ਧਰਤੀ ਤੋਂ ਆਇਆ ਸੀ। ਉਹ ਗੁਰੂ ਗ੍ਰੰਥ ਸਾਹਿਬ ਆ ਜਿਹਨੂੰ ਕਲਗੀਆਂ ਵਾਲੇ ਨੇ ਸੀਸ ਝੁਕਾਇਆ ਸੀ। ਗੁਰੂ ਕੀ ਸੰਗਤ, ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਹੋਰ ਕਿਸੇ ਨੂੰ ਮੰਨੋ ਨਾ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿੰਨੀਆਂ ਵੀ ਦੇਸਾਂ ਪ੍ਰਦੇਸਾਂ ਵਿੱਚ ਸੰਗਤਾਂ ਲਾਈਵ ਪ੍ਰੋਗਰਾਮ ਸੁਣ ਰਹੀਆਂ ਨੇ, ਗੁਰੂ ਕੀ ਸੰਗਤ, ਸਾਰੀਆਂ ਸੰਗਤਾਂ ਦਾ ਵੀ ਧੰਨਵਾਦ। ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਕੀ ਸੰਗਤ, ਜਿੱਥੇ ਤਖਤ ਸਾਹਿਬ ਤੋਂ ਸੰਤ ਬਾਬਾ ਕੁਲਵੰਤ ਸਿੰਘ ਜੀ ਸਮੂਹ ਪੰਜ ਪਿਆਰੇ ਸਾਹਿਬਾਨਾਂ ਆਏ ਆ, ਗੁਰੂ ਕੀ ਸੰਗਤ ਇਸੇ ਤਰ੍ਹਾਂ ਹੀ ਡੀਪੀ ਸਿੰਘ ਵਾਧਵਾ ਸਾਹਿਬ, ਤਾਂ ਗੁਰੂ ਕੀ ਸੰਗਤ ਮਨਹਾਸ ਸਾਹਿਬ ਤੇ ਬਾਬਾ ਜੀ, ਸਾਰੇ ਹੀ ਗੁਰੂ ਕੀ ਸੰਗਤ ਜਿੰਨੇ ਵੀ ਇੱਥੇ ਮੈਂਬਰ ਸਾਹਿਬ ਆਨ, ਜਿੰਨੇ ਵੀ ਸਾਰੇ ਤਖਤ ਸਾਹਿਬ ਦੇ ਮੈਂਬਰ ਔਰ ਪਤਾ ਅਧਿਕਾਰੀ, ਗੁਰੂ ਕੀ ਸੰਗਤ, ਹਜ਼ੂਰੀ ਸੰਗਤ, ਸਮੂਹ ਨਦੇੜ ਦੀ ਸੰਗਤ, ਗੁਰੂ ਕੀ ਸੰਗਤ, ਜਿੱਥੇ ਸਾਰੀਆਂ ਪਹੁੰਚੀਆਂ ਸੰਗਤਾਂ, ਉੱਥੇ ਗੁਰੂ ਕੀ ਸੰਗਤ ਚੇਚੇ ਤੌਰ ਤੇ ਦਲ ਬਾਬਾ ਬਿਧੀ ਚੰਦ ਵੱਲੋਂ ਬਾਬਾ ਅਵਤਾਰ ਸਿੰਘ ਜੀ ਚੇਚੇ ਤੌਰ ਤੇ ਆਣ ਕੇ ਹਾਜ਼ਰੀਆਂ ਲਵਾ ਕੇ ਗਏ ਆ। ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਤੋਂ, ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ ਤੋਂ, ਉਹ ਵੀ ਦਮਦਮੀ ਟਕਸਾਲ ਦੇ ਇੱਥੇ ਪਹੁੰਚੇ ਹੋਏ ਆ। ਗੁਰੂ ਕੀ ਸੰਗਤ ਗੁਰਪਿੰਦਰ ਸਿੰਘ ਜੀ ਸੁਲਤਾਨੀ ਸਾਹਿਬ ਤੋਂ, ਇਸੇ ਤਰ੍ਹਾਂ ਹੀ ਬਾਬਾ ਹਰਭਜਨ ਸਿੰਘ ਜੀ ਜੰਡ ਸਾਹਿਬ ਤੋਂ, ਗੁਰੂ ਕੀ ਸੰਗਤ ਗੁਰੂ ਕੇ ਬਾਗ ਤੋਂ ਬਾਬਾ ਸਤਨਾਮ ਸਿੰਘ ਜੀ, ਇਸੇ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਜੌਹਲਾਂ ਵਾਲੇ ਸੰਤ, ਉਹ ਵੀ ਇੱਥੇ ਪਹੁੰਚੇ ਹੋਏ ਆ। ਬੇਅੰਤ ਸਗੋਂ ਗੁਰੂ ਕੀ ਸੰਗਤ, ਇੱਕ ਤੋਂ ਇੱਕ ਚੜ੍ਹਾਂਦੀਆਂ ਵਾਲੀ ਗੱਲ ਆ, ਸਾਰੀ ਸਟੇਜ ਮਹਾਂਪੁਰਸ਼ਾਂ ਨਾਲ ਭਰੀ ਹੋਈ ਆ। ਗੁਰੂ ਕੀ ਸੰਗਤ ਨਾਂ ਲਈਏ ਤੇ ਬਹੁਤ ਲੰਮਾ ਸਮਾਂ ਲੱਗ ਜਾਏਗਾ। ਸਾਰੇ ਹੀ ਮਹਾਂਪੁਰਸ਼ ਸਤਿਕਾਰਯੋਗ ਆ। ਗੁਰੂ ਕੀ ਸੰਗਤ, ਇਸ ਬਖਸ਼ਿਸ਼ ਸੰਬੰਧ ਵਿੱਚ ਜਿੱਥੇ ਸਾਰੀਆਂ ਸੰਗਤਾਂ ਦਾ ਧੰਨਵਾਦ ਆ, ਉੱਥੇ ਚੜ੍ਹਦੀ ਕਲਾ ਟਾਈਮ ਟੀਵੀ, ਕੇਵੀ ਟੀਵੀ ਤੇ ਗੁਰੂ ਕੀ ਸੰਗਤ ਅਕਾਲ ਚੈਨਲ, ਇਹਨਾਂ ਚੈਨਲਾਂ ਵਾਲੇ ਵੀਰਾਂ ਦਾ ਵੀ ਧੰਨਵਾਦ ਆ। ਜਿਹੜੀਆਂ ਦੇਸਾਂ ਪ੍ਰਦੇਸਾਂ ਵਿੱਚ ਸੰਗਤਾਂ ਬੈਠੀਆਂ, ਉਹਨਾਂ ਨੂੰ ਕਥਾ ਦੇ ਨਾਲ, ਗੁਰੂ ਮਹਾਰਾਜ ਦੀਆਂ ਵਿਚਾਰਾਂ ਦੇ ਨਾਲ ਇਹਨਾਂ ਸਾਂਝ ਪਵਾਈ ਆ, ਸੰਗਤਾਂ ਨੂੰ ਦਰਸ਼ਨ ਕਰਾਏ ਆ। ਇਸੇ ਤਰ੍ਹਾਂ ਹੀ ਪ੍ਰੈਸ ਵਾਲੇ ਵੀ, ਪ੍ਰੈਸ ਰਿਪੋਰਟਰ ਜਿਹੜੇ ਆ, ਉਹਨਾਂ ਦਾ ਵੀ ਧੰਨਵਾਦ। ਜਿੰਨੇ ਵੀ ਗੁਰੂ ਕੀ ਸੰਗਤ ਇੱਥੇ, ਕਿਸੇ ਨੇ ਜੋੜਿਆਂ ਦੀ ਸੇਵਾ ਕੀਤੀ ਆ, ਕਿਸੇ ਨੇ ਲੰਗਰ ਦੀ ਸੇਵਾ ਕੀਤੀ, ਕਿਸੇ ਨੇ ਟ੍ਰੈਫਿਕ ਦੀ ਸੇਵਾ ਕੀਤੀ ਆ। ਗੁਰੂ ਕੀ ਸੰਗਤ, ਜਿੰਨੇ ਪੰਜਾਬ ਤੋਂ ਜਥੇਦਾਰ ਆਏ ਆ, ਪੰਜਾਬ ਦੀਆਂ ਸੰਗਤਾਂ ਆਈਆਂ, ਸਾਰਿਆਂ ਦਾ ਦਾਸ ਵੱਲੋਂ, ਬਾਬਾ ਬਲਵਿੰਦਰ ਸਿੰਘ ਜੀ ਵੱਲੋਂ, ਗੁਰਦੁਆਰਾ ਲੰਗਰ ਸਾਹਿਬ ਵੱਲੋਂ ਸਾਰੀ ਸੰਗਤ ਦਾ ਧੰਨਵਾਦ। ਗੁਰੂ ਕੀ ਸੰਗਤ, ਸਤਿਕਾਰਯੋਗ ਕੋਟਾਂ ਦੇ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਰਿਆਂ ਨੂੰ ਆਪਣੀ ਆਸ਼ੀਰਵਾਦ ਦੇ ਕੇ ਸਾਰਿਆਂ ਦੇ ਉੱਤੇ ਬਖਸ਼ਿਸ਼ ਕੀਤੀ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ। ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਿਆਰ ਵਿੱਚ ਆਓ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀ, ਸ਼ਬਦ ਗਾਵਣ ਆਈ। ਸ਼ਬਦੋ ਤੰਗਾਵ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਸਾਰੇ। ਕਹੇ ਨਾਨਕ ਮਨ ਮੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਕਰਤਾਂ ਤੇਰੇ ਸਭ ਕੁਝ ਹੈ,
ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬਜਾਈ ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਹ ਦੀਆਂ ਏ ਵਡਿਆਈ ਕਹੇ ਨਾਨਕ ਸੁਣੋ ਸੰਤੋ ਸ਼ਬਦ ਤੁਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਦੁਦਘਾਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਗੰਡਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਤਿਤ ਕਰ ਅਨਹਦ ਵਾਜ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੇ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਤੇ ਭਵਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਤੁਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਰਾਈ ਦਾ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਗਾਲ ਨਾਨਕ ਦੇ ਮੁਖ ਉਜਲੇ ਕੀਤੀ ਯੁੱਡੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਗਾਲ ਨਾਨਕ ਦੇ ਮੁਖ ਉਜਲੇ ਕੀਤੀ ਯੁੱਡੀ ਨਾਲ ਤੂੰ ਡਾਗਰ ਤੂੰ ਵਾਹਿਗੁਰੂ ਜੀ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਾਇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ
ਜਿਸੇ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਤ ਆਵੈ ਧਾਇ, ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਪਿਤਾ ਪੰਥ ਦੇ ਬਾਲੀ, ਅੰਮ੍ਰਿਤ ਕੇ ਦਾਤੇ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋਤ ਜ਼ਾਹਰਾ ਜ਼ਾਹੂ, ਹਾਜ਼ਰਾ ਹਾਜ਼ੂ, ਸਰਬ ਕਲਮ ਭਰਪੂਰ, ਸਭ ਥਾਈਂ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ। ਪੰਜ ਪਿਆਰਿਓ 40 ਮੁਕਤਿਓ, ਸ਼ਹੀਦਾਂ ਮਰੀਦਾਂ ਸੱਚਿਆਰਿਓ ਪਿਆਰਿਓ, ਸਭ ਥਾਈਂ ਹੋਏ ਸਹਾਇ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਬੋਲੋ ਜੀ, ਬੋਲੋ ਜੀ, ਬੋਲੋ ਜੀ। ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਜ, ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ। ਆਪ ਜੀ ਦਾ ਓਟ ਆਸਰਾ ਲੈ ਕੇ, ਆਪ ਜੀ ਦੀਆਂ ਰਹਿਮਤਾਂ ਦੁਆਰਾ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਜੀ ਵੱਲੋਂ, ਸੰਤ ਬਾਬਾ ਨਿਧਾਨ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਆਤਮਾ ਸਿੰਘ ਜੀ
ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੀ ਬਰਸੀ ਮਨਾਈ ਗਈ ਹੈ। ਸੱਚੇ ਪਾਤਸ਼ਾਹ ਸੋਹਣੇ ਦੀਵਾਨ ਸਜਾਏ ਗਏ ਹਨ। ਸਜੇ ਦੀਵਾਨਾਂ 'ਚ ਗੁਰਮਤ ਵਿਚਾਰਾਂ ਹੋਈਆਂ, ਅੰਮ੍ਰਿਤਮਈ ਕੀਰਤਨ ਹੋਇਆ। ਸੱਚੇ ਪਾਤਸ਼ਾਹ ਬਾਣੀ ਦਾ ਮਹਾਤਮ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਅਤੇ ਆਈਆਂ ਸਮੂਹ ਸੰਗਤਾਂ ਦੇ ਤਾਈਂ ਬਖਸ਼ਣਾ, ਸ਼ੀਸ਼ ਤੇ ਮਿਹਰਾਂ ਭਰਿਆ ਹੱਥ ਰੱਖਣਾ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਦੇਹ ਅਰੋਗਤਾ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਕਾਰਜ ਰਾਸ ਕਰਨੇ, ਹਰ ਮੈਦਾਨ ਫਤਿਹ ਕਰਨਾ। ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਬਦ ਆਨੰਦ ਸਾਹਿਬ ਜੀ ਕੀ ਅਰਦਾਸ। ਆਪ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ। ਆਪ ਜੀ ਨੂੰ ਭੋਗ ਲੱਗੇ, ਭੋਗ ਲੱਗਿਆ ਪ੍ਰਸ਼ਾਦ ਸੰਗਤਾਂ ਨੂੰ ਮਿਲੇ। ਜੋ ਸਕੇ ਸੋ ਆਪ ਜੀ ਦਾ ਨਾਮ ਜਪੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਦੋਹਰਾ ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ को मिलबो चाहे, खोज शब्द में ले। राज करेगा खालसा, आकी रहे न कोई। ख्वार होए सब मिलेंगे, बचे चरण जो होए। वाहिगुरु नाम जहाज है, चढ़े सो उतरे पार। जो श्रद्धा कर सेवंदे, गुर पार उतारन हार। जो श्रद्धा कर सेवंदे, गुर पार उतारन हार। बोले सोनिहार। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਨਮ ਮਰਨ ਦੋਹ ਮਹਿ ਨਾਈ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਜੇ ਜੇ ਤੁਮਰੇ ਧਿਆਨ ਕਾ, ਨਿਤ ਉਠ ਧਿਆਇ ਹੈ ਸੰਤ। ਅੰਤ ਲਹੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨੌਵਾਂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਸੁਖ ਸਨੇਹ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ। ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ। ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰਾ। ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ।
ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜਹ ਪਰਸੈ ਨਾਹਨ, ਤਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਹ ਨਰ ਕੋ ਕੀਨੀ, ਤਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਗੁਰ ਕਿਰਪਾ ਜਹ ਨਰ ਕੋ ਕੀਨੀ, ਤਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਨਾਮ ਜਪੋ ਸਾਰੀ ਸੰਗਤ ਵਾਹਿਗੁਰੂ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ 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 ਉਹਨੂੰ ਮਾਰੀ ਆਵਾਜ਼ ਗਾਗਨ ਨੂੰ ਮਾਰੀ ਆਵਾਜ਼ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਉਹਨੂੰ ਗਾਗਨ ਨੂੰ ਮਾਰੀ ਆਵਾਜ਼ ਗਾਗਨ ਨੂੰ ਉੱਤਰਲੇ ਪਾਸੇ ਦੀ ਜਾਂ ਤੂੰ ਕਰਾ ਦੇ ਕੰਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦੋ ਚਾਰ ਬੰਨਣੇ ਵਾਲੇ ਵਾਸਤੇ ਲਿਆਉਣੇ ਤੇ ਹੈ ਨਹੀਂ ਸਤਿਨਾਮ ਵਾਹਿਗੁਰੂ 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 ਸਤਿਨਾਮ